बाद च मैं एक गल करनी तुहाडे नाल, ठीक है? चलो जी, अस्सलामुअलैकुम, सलाम, नमस्ते ते सत श्री अकाल। मेरा नाम है अली उस्मान बाजवा। प्रोग्राम का नाम है परागा और तुहाडे फेवरेट प्लेटफॉर्म नया दौर तो एक दफ़ा फिर हाज़र हाँ। अज बड़ी मुश्किल असी टाइम लिया एक डायरैक्टर कोलों, एक राइटर कोलों। तुसीं इन्हां दे बने ड्रामे भी वेखे ने, तुसीं इन्हां दी बणियां फिल्मां भी वेखियां ने, तुसां इन्हां नूं छोटी स्क्रीन ते भी वेखिआ, तुसां इन्हां नूं वड्डी स्क्रीन ते भी वेखिआ। कदी कॉमेडी करदे हुंदे ने, चीकू बन जांदे ने, कदी मंटो वर्गी बायोपिक फिल्म दे विच मंटो बन जांदे ने, काफ़ी सीरियस रोल करदे ने। कदी थिएटर दे विच झांजर दी पावां छनकार वर्गा प्ले जिहड़ा ओह करदे ने और कदी जिंदगी तमाशा वर्गी फिल्म बना दिंदे ने और अजकल कमली फिल्म बना रहे हैं। 2017 ਦੇ ਵਿੱਚ ਪ੍ਰਾਈਡ ਆਫ ਪਰਫਾਰਮੈਂਸ ਇਹਨਾਂ ਨੂੰ ਮਿਲਿਆ ਔਰ ਚਿਹਰੇ ਤਾਂ ਤੁਸੀਂ ਸਾਰੇ ਸ਼ਨਾਸੋ। ਬਹੁਤਾ ਟਾਈਮ ਜ਼ਾਇਆ ਨਹੀਂ ਕਰਦੇ। ਜੀ ਆਇਆਂ ਨੂੰ ਕਹਾਂਗੇ ਸਰਮਦ ਖੂਸੜ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ। मेहरबानी बाजवा साहब, बहुत बहुत शुक्रिया। तुसीं ਜਿਹੜੀ ਤਾਰੀਫ ਕੀਤੀ ਹੈ, ਮੈਂ ਪਤਾ ਨਹੀਂ ਉਹਦਾ ਦੇ ਲਾਇਕ ਵੀ ਹਾਂ ਕਿ ਨਹੀਂ, ਬਟ ਠੀਕ ਹੈ। ਤੁਸੀਂ ਵਾਕਈ ਉਸ ਤਾਰੀਫ ਦੇ ਲਾਇਕ ਹੋ ਬਿਕਾਜ਼ ਲਾਹੌਰ ਦੀ ਜਿਹੜੀ ਸਪੈਸ਼ਲੀ ਯੂਥ ਕਮਿਊਨਿਟੀ ਹੈ ਫਿਲਮ ਮੇਕਰਸ ਦੀ, ਉਹ ਤੇ ਬੜਾ ਔਨ ਕਰਦੀ ਹੈ, ਤੁਹਾਨੂੰ ਆਈਡੀਅਲਾਈਜ਼ ਵੀ ਕਰਦੀ ਹੈ ਤੇ ਤੁਸੀਂ ਵਾਕਈ ਤਾਰੀਫ ਦੇ ਕਾਬਿਲ ਹੋ। ਅੱਛਾ, ਛੋਟਾ ਜਿਹਾ ਸਵਾਲ ਕਰਾਂਗਾ, ਮੈਨੂੰ ਲੱਗਦਾ ਤਾਂ ਜਵਾਬ ਬਹੁਤ ਵੱਡਾ ਹੋ ਜਾਏਗਾ। ਹੁਣ ਸਵਾਲ ਹੈ ਵੇ ਕਿ ਗੋਲਡਨ ਇਰਾ ਅਗਰ ਪਾਕਿਸਤਾਨੀ ਫਿਲਮ ਇੰਡਸਟਰੀ ਦਾ ਵੇਖਿਆ ਜਾਵੇ ਤੇ ਉਹ ਪੰਜਾਬੀ ਫਿਲਮ ਇੰਡਸਟਰੀ ਹੀ ਬਣਦੀ ਹੈ ਮੋਸਟਲੀ। ਉਹਦੇ ਵਿੱਚ 80% ਹਿੱਸਾ ਪੰਜਾਬੀ ਫਿਲਮ ਇੰਡਸਟਰੀ ਦਾ, 20% ਤੁਸੀਂ ਉਰਦੂ ਦਾ ਕਹਿ ਸਕਦੇ ਹੋ। ਇੱਕ ਜ਼ਮਾਨੇ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਬਲੈਕ ਐਂਡ ਵਾਈਟ ਦੌਰ ਤੋਂ ਲੈ ਕੇ ਜਦੋਂ ਮਲਕਾ ਤਰੰਨੁਮ, ਨੂਰ ਜਹਾਂ ਅਦਾਕਾਰੀ ਕਰਦੀਆਂ ਹੁੰਦੀਆਂ ਸਨ ਟਿਲ ਮਜਾਜਨ ਤੱਕ, ਔਰ ਉਸ ਤੋਂ ਬਾਅਦ ਦੀਆਂ ਫਿਲਮਾਂ ਜਿਹੜੀਆਂ ਲੇਟਲੀ ਅਸੀਂ ਕੁਝ ਥੋੜੀਆਂ ਬਹੁਤੀਆਂ ਚੰਗੀਆਂ ਫਿਲਮਾਂ ਵੇਖੀਆਂ ਨੇ। ਕਿੱਥੇ ਗਈ ਹੈ ਪੰਜਾਬੀ ਫਿਲਮ ਇੰਡਸਟਰੀ? ਫਿਲਮ ਇੰਡਸਟਰੀ ਤਾਂ ਵੈਸੇ ਹੀ ਨਹੀਂ ਰਹੀ ਬੇਸਿਕਲੀ ਪਾਕਿਸਤਾਨ ਦੇ ਵਿੱਚ, ਲੇਕਿਨ ਪੰਜਾਬੀ ਫਿਲਮ ਇੰਡਸਟਰੀ ਕਿੱਥੇ ਗਈ ਸਪੈਸੀਫਿਕਲੀ? ਇਹ ਚੁਭਦਾ ਹੋਇਆ ਜਿਹੜਾ ਸਵਾਲ ਹੈ ਨਾ ਜਿਹੜਾ ਤੁਸੀਂ ਪੁੱਛਿਆ, ਤੇ ਮੈਂ ਬਿਲਕੁਲ ਵੀ ਕੋਈ ਸਕਾਲਰ ਜਾਂ ਕੋਈ ਬਹੁਤ ਵੱਡਾ ਕੋਈ ਮੁਹੱਕਿਕ ਬਣ ਕੇ ਨਹੀਂ ਇਹਦਾ ਜਵਾਬ ਦੇਣਾ ਚਾਹੁੰਦਾ। ਮੈਂ ਬਿਲਕੁਲ ਉਂਝ ਜਿਵੇਂ ਕੋਈ ਵੀ ਫਿਲਮ ਦੇਖਣ ਜਾਂਦਾ ਹੈ ਜਾਂ ਜਿੱਦਾਂ ਕੋਈ ਵਾਸਤਾ ਤਾਲੁਕ ਸੀ ਫਿਲਮ ਦੇ ਨਾਲ, ਉਸ ਤਰ੍ਹਾਂ ਦੀ ਹੈਸੀਅਤ 'ਚ ਮੈਂ ਗੱਲ ਕਰਾਂਗਾ। ਪਰ ਇੱਕ ਵਡੇਰੇ ਨੇ ਸਾਡੇ, ਬਹੁਤ ਹੀ ਵੱਡ ਵਡੇਰੇ, ਮਤਲਬ ਬਹੁਤ ਜਿਹੇ ਵੱਡ ਵਡੇਰੇ ਜਿਨ੍ਹਾਂ ਨੇ ਬੁਨਿਆਦਾਂ ਰੱਖੀਆਂ ਡਰਾਮੇ ਦੀਆਂ ਇੱਥੇ, ਤੇ ਉਹਨਾਂ ਦਾ ਪੜ੍ਹਾਉਣ ਨਾਲ ਤੇ ਲੋਕਾਂ ਦੀ ਤਰਬੀਅਤ ਕਰਨ ਨਾਲ ਬਹੁਤ ਗੂੜਾ ਜਿਹੜਾ ਹੈ ਨਾ ਔਰ ਰਿਸ਼ਤਾ ਰਿਹਾ। ਅਸਗਰ ਨਦੀਮ ਸੈਯਦ ਸਾਹਿਬ ਤੇ ਮੈਂ ਇੱਕ ਵਾਰੀ ਅਸੀਂ ਕੋਈ ਆਈ ਥਿੰਕ ਲਾਹੌਰੋਂ ਅਸੀਂ ਇਸਲਾਮਾਬਾਦ ਜਾ ਰਹੇ ਸਾਂ, ਕੋਈ ਕਾਨਫਰੰਸ ਜਿਹੀ ਸੀ ਜਿੱਥੇ ਹੁਣ ਉਮਰ ਦਾ ਹਿੱਸਾ ਵੀ ਆ ਗਿਆ ਨਾ, ਜਦੋਂ ਬਹੁਤ ਉਹ ਜਿਹੜੇ ਵੱਡੇ ਵੱਡੇ ਬੋਰਡ ਨੇ ਜਿਨ੍ਹਾਂ ਦੀ ਛਾਂ 'ਚ ਅਸੀਂ ਖਲੋ ਕੇ ਸਿਰਫ ਕੁਝ ਸਿੱਖ ਰਹੇ ਸਾਂ, ਹੁਣ ਕਦੀ ਪਤਾ ਚੱਲਦਾ ਅੱਛਾ ਇੱਕੋ ਗੱਡੀ 'ਚ ਸਾਨੂੰ ਦੋਵਾਂ ਨੂੰ ਬਾ ਕੇ ਤੇ ਲਿਜਾ ਰਹੇ ਨੇ ਕਿਸੇ ਕੋਈ ਗੱਲ ਕਰਨ ਲਈ। ਤੇ ਅਸਗਰ ਨਦੀਮ ਸੈਯਦ ਸ਼ਾਹ ਜੀ ਸਾਹਿਬ ਸਨ ਤੇ ਮੈਂ ਉਹਦੇ ਨਾਲ, ਤੇ ਰਾਸਤੇ 'ਚ ਸਾਰੀ ਗੱਲ ਹੈ 4.5 ਘੰਟੇ ਦਾ ਸਫ਼ਰ ਹੈ ਤੇ ਕੋਈ ਵੀ ਗੱਲ ਹੋ ਰਹੀ ਤੇ ਇੱਕ ਬੜੀ ਉਹਨਾਂ ਨੇ ਨਾ ਉਹਲੀ ਗੱਲ ਕੀਤੀ ਜਿਹੜਾ ਤੁਹਾਨੂੰ ਪਤਾ ਨਹੀਂ। ਹੁਣ ਮੈਂ ਸ਼ੁਰੂ 'ਚ ਬਾਜਵੇ ਨੂੰ ਕਿਹਾ ਹੈ ਕਿ ਮੈਂ ਥੋੜਾ ਜਿਹਾ ਪ੍ਰੈਸ਼ਰ 'ਚ ਹਾਂ, ਜਦੋਂ ਮੈਨੂੰ ਪੂਰੀ ਪੰਜਾਬੀ ਬੋਲੀ ਪੈਂਦੀ ਨਾ ਤੇ ਮੇਰਾ ਅੰਦਰ ਦਾ ਮੰਮੀ ਡੈਡੀ ਜਿਹੜਾ ਨਾ ਉਹ ਪੁੜਕ ਕੇ ਬਾਹਰ ਆਉਂਦਾ ਕਦੀ ਕਦੀ, ਤੇ ਮੈਂ ਉਹਨੂੰ ਨੱਪੀ ਵੀ ਜਾ ਰਿਹਾ। ਤੇ ਉਹਨਾਂ ਨੇ ਗੱਲ ਹੋ ਰਹੀ ਸੀ ਸਿਨੇਮੇ ਤੇ ਫਿਲਮਾਂ ਤੇ ਉਹਨਾਂ ਨੇ ਕਿਹਾ ਕਿ ਪਤਾ ਮਸਲਾ ਕੀ ਸਾਡੇ ਇੱਥੇ ਗੋਲਡਨ ਐਰਾ ਜਿਹੜਾ ਰਿਹਾ ਹੈ ਉਹ ਫਿਲਮ ਦੀ ਮੌਸੀਕੀ ਦਾ ਰਿਹਾ ਹੈ। ਫਿਲਮ ਦਾ ਗੋਲਡਨ ਐਰਾ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਸਵਾਲ, ਉਹਨੇ ਕਿਹਾ 10 ਫਿਲਮਾਂ ਦੱਸ ਪੰਜਾਬੀ ਦੀਆਂ ਜਾਂ 10 ਫਿਲਮਾਂ ਦੱਸ ਪਾਕਿਸਤਾਨੀ ਜਿਹੜੀ ਤੇਰੀ ਫੇਵਰੇਟ ਨੇ, ਤੇ ਕਸਮੇ ਮੇਰੇ 5-6 ਤੋਂ ਬਾਅਦ ਮੇਰੀ ਲਿਸਟ ਮੁੱਕ ਗਈ, ਮੈਂ ਨਹੀਂ ਵੇਖੀਆਂ। ਔਰ ਮੈਂ ਹੁਣ ਕਲਚਰ ਨੂੰ ਇਲਜ਼ਾਮ ਦਿਆਂ, ਹੁਣ ਮੈਂ ਉਹ ਤਰਬੀਅਤ ਨੂੰ ਇਲਜ਼ਾਮ ਦਿਆਂ, ਹੁਣ ਮੈਂ ਉਹ ਪ੍ਰੋਡਕਸ਼ਨ ਨੂੰ ਇਲਜ਼ਾਮ ਦਿਆਂ ਕਿ ਨਹੀਂ ਹੋ ਰਿਹਾ ਸੀ। ਫੇਵਰੇਟ ਸਨ ਅਲੀ ਜਾਸ, ਮੁਮਤਾਜ਼ ਤੇ ਲਾਲਾ ਸੁਧੀਰ ਹੋ ਗਏ, ਤੇ ਮੌਸੀਕੀ ਦੀ ਗੱਲ ਕਰੀਏ ਤੇ ਸਾਡੇ ਕੋਲ ਮਤਲਬ ਖਾਜਾ ਪਰਵੇਜ਼ ਵਰਗੇ ਵੱਡੇ ਵੱਡੇ ਨਾਂ ਸਨ ਜਿਹੜੇ ਮਤਲਬ ਲਿਖ ਰਹੇ ਸਨ ਉਹ ਅਨਮੋਲ ਗਾਣੇ ਤੇ ਸਾਰਾ ਕੁਝ ਸੀ। ਪਰ ਜਦੋਂ ਅਸੀਂ ਸਿਨੇਮੇ ਦੀ ਗੱਲ ਕਰਨੇ ਆ ਤੇ ਮੇਰਾ ਨਹੀਂ ਖਿਆਲ ਕਿ ਤੇ ਉਹ ਮੈਨੂੰ ਗੱਲ ਬੜੀ ਹਿੱਟ ਕੀਤੀ ਕਿ ਨਹੀਂ ਵਾਕਈ ਫਿਲਮਾਂ ਤੋਂ ਜ਼ਿਆਦਾ ਮੌਸੀਕੀ ਹਮੇਸ਼ਾ ਇੱਥੇ ਉਹਦਾ ਅਰੂਜ ਰਿਹਾ ਤੇ ਅਸੀਂ ਗਾਣੇ ਯਾਦ ਕਰਨੇ। ਹੀਰ ਰਾਂਝਾ ਦੀ
ਫਿਲਮ ਮੇਕਿੰਗ ਦੀ ਗੱਲ ਲੋਕੀ ਬਾਅਦ 'ਚ ਕਰਦੇ ਨੇ ਤੇ ਪਹਿਲੇ ਉਹਦੀ ਮੌਸੀਕੀ ਦੀ ਗੱਲ ਕਰਦੇ ਨੇ। ਸਹੀ ਬਾਤ। ਤੇ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਇੱਥੇ ਫਿਲਮ ਮੌਸੀਕੀ ਤੇ ਬਹੁਤ ਕੰਮ ਹੋਇਆ। ਐਡੇ ਵੱਡੇ ਸਾਡੇ ਕੋਲ ਨਾਂ ਨੇ, ਫਨਕਾਰ ਕਹਿ ਲਓ, ਉਸਤਾਦ ਕਹਿ ਲਓ, ਜਿਹੜੇ ਰਹੇ ਨੇ। ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਸਿਨੇਮਾ ਦੀ ਹਿਸਟਰੀ ਜਦੋਂ ਅਸੀਂ ਫਰੋਲਨੇ ਆ ਤੇ ਸਾਨੂੰ ਫੇਵਰਿਟ ਫਿਲਮਾਂ ਤੋਂ ਜ਼ਿਆਦਾ ਫੇਵਰਿਟ ਮੌਸੀਕੀ ਲੱਭਦੀ ਹੈ। ਤੇ ਮੈਂ ਮੌਸੀਕੀ ਦਾ ਬਹੁਤ ਫੈਨ ਰਿਹਾ ਜੀ, ਚਾਹੇ ਉਹ ਮਾਸਟਰ ਅਬਦੁੱਲਾ ਹੋਣ, ਚਾਹੇ ਵਜਾਹਤ ਅਤਰੇ ਸਾਹਿਬ ਹੋਣ, ਚਾਹੇ ਗੱਲ ਕਰਦੇ ਤੁਸੀਂ ਅੱਗੇ ਆਉਂਦੇ ਹੋ ਤੇ ਐਮ ਅਸ਼ਰਫ ਸਾਹਿਬ ਦੀ ਥੋੜੀ ਜਿਹੀ ਚਰਬੇ ਵਾਲੀ ਮੌਸੀਕੀ ਵੀ ਸੀ। ਪਰ ਮੌਸੀਕੀ ਦੀ ਮੇਰੇ ਕੋਲ ਇੱਕ ਮੈਮਰੀ, ਇੱਕ ਯਾਦਦਾਸ਼ਤ ਸੀਗੀ, ਪਰ ਫਿਲਮਾਂ ਦੀ ਨਹੀਂ, ਟੂ ਬੀ ਔਨੈਸਟ ਨਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ, ਜਦੋਂ ਮੈਂ ਬਹੁਤ ਨਿਆਣਾ ਹੁੰਦਾ ਸੀ, ਇਹ ਮੈਂ ਗੱਲ ਕਰ ਰਿਹਾ ਕੋਈ 90 ਦੀ ਦਿਹਾਈ ਦੀ, ਤੇ ਅੱਬਾ ਜੀ ਦਾ ਇੱਕ ਛੋਟਾ ਜਿਹਾ ਉਹਨੂੰ ਕੀ ਕਹੀਏ ਹੁਣ ਅਸੀਂ, ਐਡਵਰਟਾਈਜ਼ਿੰਗ ਏਜੰਸੀ ਕਹਿ ਲਈਏ ਜਾਂ ਕੁਝ, ਰੇਡੀਓ ਦਾ ਬੜਾ ਰੂਚ ਸੀ। ਤੇ ਰੇਡੀਓ ਤੇ ਟੀਵੀ ਤੇ 7 ਸੈਕਿੰਡ ਦੇ ਸਪॉट ਚੱਲਦੇ ਸਨ, ਉਹਨਾਂ ਨੂੰ ਸਪॉट ਕਹੀਦਾ ਸੀ। ਅੱਜ ਆਪਕੋ ਦੇखे ਫਲਾਣੇ ਸਿਨੇਮੇ ਕੇ ਅੰਦਰ ਇੱਕ ਸਟਿਲ ਜਿਹਾ ਫਰੇਮ ਆਉਂਦਾ ਸੀ ਤੇ ਪਿੱਛੇ ਇੱਕ ਆਵਾਜ਼ ਹੁੰਦੀ ਸੀ, ਤੇ ਉਹ ਅਸੀਂ ਪ੍ਰੋਡਿਊਸ ਕਰਨੇ ਸਾਂ। ਉਸ ਤੋਂ ਅਸੀਂ ਟ੍ਰਾਂਜੀਸ਼ਨ ਕਰਕੇ ਗਏ ਤੇ ਟੀਵੀ ਤੇ ਸ਼ੁਰੂ ਹੋਏ, ਉਹਨੂੰ ਕਹੀਦਾ ਸੀ ਤਾਰੁਫੀ ਪ੍ਰੋਗਰਾਮ। ਉਹ ਖਬਰਨਾਮੇ ਤੋਂ ਬਾਅਦ ਐਨਟੀਐਮ ਤੇ ਵੱਡਾ ਜ਼ਰਾ ਲੰਮਾ ਸਲੋਟ ਮਿਲਦਾ ਸੀ ਤੇ ਪੀਟੀਵੀ ਤੇ 3-4 ਮਿੰਟ ਦਾ ਸਲੋਟ ਮਿਲਦਾ ਸੀ, ਕੀਮਤ ਦਾ ਫਰਕ ਹੁੰਦਾ ਸੀ। ਤੇ ਫਿਲਮਾਂ ਦੀ ਇੱਕ ਕਿਸਮ ਤੋਂ ਤੁਸੀਂ ਕਹਿ ਲਓ ਕਿ ਟ੍ਰੇਲਰ ਤੇ ਆਰਟਿਸਟਾਂ ਦੇ ਛੋਟੇ ਸਾਊਂਡ ਬਾਈਟਸ ਤੇ ਉਹ ਸਾਰਾ ਰਲਾ ਚੂੜੀਆਂ ਦੀ ਪ੍ਰੋਮੋਸ਼ਨਲ ਕੈਂਪੇਨ ਮੈਂ ਡਿਜ਼ਾਈਨ ਕੀਤੀ ਸੀ। ਚੂੜੀਆਂ ਇਸ ਕਰਕੇ ਪਹਿਲੀ ਉਹ ਪੰਜਾਬੀ ਫਿਲਮ ਜਿਹਨੂੰ ਕਹੀਏ ਨਾ, ਕਿ ਜਿਹਦੇ ਨਾਲ ਮੇਰਾ ਤਾਰੁਫ ਹੋਇਆ ਕਿ ਪੰਜਾਬੀ ਸਿਨੇਮਾ ਕੀ ਹੁੰਦਾ ਹੈ, ਗਾਣਿਆਂ ਤੋਂ ਹਟ ਕੇ ਤੇ ਹੀਰੋ ਹੀਰੋਇਨ ਤੋਂ ਹਟ ਕੇ ਤੇ ਫਿਲਮਾਂ 'ਚ ਲੋਕੀ ਕੀ ਕਰ ਰਹੇ ਨੇ। ਤੇ ਉਹ ਮੈਂ ਪਹਿਲੀ ਫਿਲਮ ਜਿਹੜੀ ਹੈ, ਜਦੋਂ ਤੁਸੀਂ ਬਣਾਉਣਾ ਹੈ ਹੁਣ ਤਾਰਫੀ ਪ੍ਰੋਗਰਾਮ ਬਣਾਉਣਾ ਹੈ ਜਾਂ ਟ੍ਰੇਲਰ ਕੱਟਣਾ ਹੈ ਟੀਵੀ ਲਈ, ਤੇ ਫਿਲਮ ਇੱਕ ਵਾਰੀ ਨਹੀਂ ਕਈ ਵਾਰੀ ਵੇਖਣੀ ਪੈਂਦੀ ਸੀ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਅੱਛਾ, ਇਹ ਪੰਜਾਬੀ ਰਹਿਤਲ ਦੀ ਅਕਾਸੀ, ਇਹਦੇ ਸਟੇਰੀਓਟਾਈਪਸ ਕੀ ਨੇ, ਇਹਦਾ ਸਕਰੀਨ ਦਾ ਕਲੀਸ਼ੇ ਕੀ ਹੈ, ਇਹਨੂੰ ਜਦੋਂ ਅਸੀਂ ਹੀਰੋ ਹੀਰੋਇਨ ਤੇ ਵਿਲਨ ਤੇ ਉਹ ਵਾਲੇ ਜਦੋਂ ਅਸੀਂ ਸਾਰੇ ਜਿਹੜੇ ਬ੍ਰੈਕਟ ਨੇ ਉਹਨਾਂ ਦੇ ਵਿੱਚ ਜਦੋਂ ਅਸੀਂ ਚੀਜ਼ਾਂ ਨੂੰ ਸਮੇਟਣ ਦੀ ਕੋਸ਼ਿਸ਼ ਕਰਨੇ ਆ ਤੇ ਕੀ ਹੁੰਦਾ। ਤੇ ਉਹ ਚੂੜੀਆਂ ਮੇਰਾ ਟੂ ਬੀ ਔਨੈਸਟ ਪਹਿਲਾ ਇੰਟਰੋਡਕਸ਼ਨ ਸੀ। ਤੇ ਮੈਂ ਅੱਜ ਤੱਕ ਮੇਰਾ ਖਿਆਲ ਹੈ ਚੂੜੀਆਂ ਦੀ ਜਿਹੜੀ ਮੈਮਰੀ ਹੈ ਐਜ਼ ਫਿਲਮ ਮੇਕਿੰਗ, ਐਜ਼ ਸਟੋਰੀ ਟੈਲਿੰਗ ਐਂਡ ਇਨ ਮਿਊਜ਼ਿਕ ਆਲਸੋ, I think that has to be one of the most profound and vivid ones. ਸਹੀ। ਅੱਛਾ, ਸਭ ਤੋਂ ਪਹਿਲੇ ਤੇ ਕੰਗ੍ਰੈਚੁਲੇਸ਼ਨਸ ਕਿ ਜ਼ਿੰਦਗੀ ਤਮਾਸ਼ਾ ਜਿਹੜੀ ਹੈ ਉਹਨੂੰ ਨੋਮੀਨੇਟ ਪਾਕਿਸਤਾਨ ਵੱਲੋਂ ਕੀਤਾ ਗਿਆ ਫॉर ਆਸਕਰਸ, ਐਂਡ ਅਗੇਨ ਕੰਗ੍ਰੈਚੁਲੇਸ਼ਨਸ ਕਿ ਉਹਨੂੰ ਪਾਕਿਸਤਾਨ ਚ ਬੈਨ ਕੀਤਾ ਗਿਆ। ਸੋ ਐਟ ਦ ਸੇਮ ਟਾਈਮ ਟੂ ਡਿਫਰੈਂਟ ਨਿਊਜ਼ ਫॉर ਦ ਸੇਮ ਫਿਲਮ। ਸੋ ਪਾਕਿਸਤਾਨ 'ਚ ਇਹ ਚੀਜ਼ਾਂ ਹੋ ਸਕਦੀਆਂ ਨੇ, ਬਾਕੀ ਦੁਨੀਆ ਚੇਂਜ ਹੁੰਦਾ ਨਹੀਂ ਹੈ ਕਿ ਪਾਕਿਸਤਾਨੀ ਉਹ ਫਿਲਮ ਵੇਖ ਨਹੀਂ ਸਕਦੇ। ਬੁਸਾਨ ਫਿਲਮ ਇੰਟਰਨੈਸ਼ਨਲੀ ਉਹਨੂੰ ਅਵਾਰਡ ਦੇ ਰਹੀ ਹੈ ਔਰ ਪਾਕਿਸਤਾਨ ਉਹਨੂੰ ਨੋਮੀਨੇਟ ਵੀ ਕਰ ਰਿਹਾ ਫੋਰਨ ਲੈਂਗੁਏਜ ਦੀ ਕੈਟੇਗਰੀ ਦੇ ਵਿੱਚ। ਸੋ ਜਿਹੜੀ ਚੀਜ਼ ਦੀ ਸਮਝ ਸਾਨੂੰ ਨਹੀਂ ਆਉਂਦੀ ਉਹ ਅਸੀਂ ਬੈਨ ਕਰ ਦਿੰਦੇ ਹਾਂ, ਜਾਂ ਫੋਰਨ ਕਿਸੇ ਇੱਕ ਨਿਊਜ਼ ਦੇ ਉੱਤੇ ਬਹੁਤ ਜ਼ਿਆਦਾ ਸ਼ੋਰ ਮਚਾਉਣਾ ਸ਼ੁਰੂ ਕਰ ਦਿੰਦੇ ਹਾਂ ਬਗੈਰ ਜਾਣਿਆ ਵੇਖਿਆ ਸਮਝਿਆ ਕਿ ਮੁੱਦਾ ਕੀ ਹੈ। ਕਹਾਣੀ ਕਹਿਣ ਵਾਲੇ ਦਾ ਮੁੱਦਾ ਹੈ ਕਿ ਇਹ ਕਹਾਣੀ ਵੇਖ ਤੇ ਲਓ, ਫਿਰ ਰੌਲਾ ਵੀ ਪਾ ਲੈਣਾ, ਫਿਰ ਰੀਟਵੀਟ ਵੀ ਕਰ ਲੈਣਾ ਤੇ ਹੈਸ਼ਟੈਗ ਵੀ ਚਲਾ ਲੈਣਾ, ਸਭ ਕੁਝ ਕਰ ਲੈਣਾ। ਖੈਰ ਇਹ ਸਾਰਾ ਕੁਝ ਤੇ ਚੱਲਦਾ ਰਹੇਗਾ। ਤੁਸੀਂ ਕਿਹਾ ਸੀ ਕਿ ਯੂ ਡੋਂਟ ਵਾਂਟ ਟੂ ਟਾਕ ਅਬਾਊਟ ਮਚ ਅਬਾਊਟ ਦ ਫਿਲਮ ਇੰਡਸਟਰੀ ਬਟ ਅਬਾਊਟ ਦ ਲਿਟਰੇਚਰ ਆਫ ਪੰਜਾਬੀ ਲੈਂਗੁਏਜ। ਪੰਜਾਬੀ ਲੈਂਗੁਏਜ ਦਾ ਇਹ ਸਿਲਸਿਲਾ ਹੈ ਕਿ ਪਾਕਿਸਤਾਨ ਦੇ ਵਿੱਚ ਖਸੂਸਨ ਪੰਜਾਬ 'ਚ ਬੱਚੇ ਜਿਹੜੇ ਨੇ ਉਹ ਸ਼ੇਕਸਪੀਅਰ ਨੂੰ ਜਾਣਦੇ ਨੇ, ਗੋਇਟੇ ਨੂੰ ਜਾਣਦੇ ਨੇ, ਵਿਲੀਅਮ ਵਰਡਸਵਰਥ ਨੂੰ ਜਾਣਦੇ ਨੇ, ਉਹ ਕਾਫਕਾ ਨੂੰ ਜਾਣਦੇ ਨੇ, ਉਹ ਰਸ਼ੀਅਨ ਤੋਂ ਲੈ ਕੇ ਇੰਗਲਿਸ਼ ਹਰ ਬੰਦੇ ਨੂੰ ਜਾਣਦੇ ਨੇ। ਬੁੱਲੇ ਸ਼ਾਹ ਨੂੰ, ਸ਼ਾਹ ਹੁਸੈਨ ਨੂੰ, ਮਾਧੋ ਲਾਲ ਹੁਸੈਨ ਜਿਹਨੂੰ ਅਸੀਂ ਕਹਿੰਦੇ ਆ, ਉਹਨੂੰ ਉਹ ਨਹੀਂ ਜਾਣਦੇ। ਜਿੰਨੇ ਪੰਜਾਬੀ ਦੇ ਸੂਫੀ ਤੇ ਮੈਂ ਉਹਨਾਂ ਨੂੰ ਘੱਟ ਹੀ ਕਹਿੰਦਾ, ਬਾਗੀ ਸ਼ਾਇਰ ਜਿਹੜੇ ਨੇ ਉਹਨਾਂ ਨੂੰ ਘੱਟ ਹੀ ਜਾਣਦੇ ਨੇ। ਵਜ੍ਹਾ ਕੀ ਹੈ? ਸਟੇਟ ਨੇ ਨਹੀਂ ਪਹੁੰਚਣ ਦਿੱਤੇ ਉਹ ਸ਼ਾਇਰ ਸਾਡੇ ਤੱਕ, ਜਾਂ ਅਸਾਂ ਹੀ ਕੋਸ਼ਿਸ਼ ਨਹੀਂ ਕੀਤੀ। ਮੇਰਾ ਖਿਆਲ ਹੈ ਬਹੁਤ ਆਸਾਨੀ ਹੋ ਜਾਂਦੀ ਜ਼ਿੰਦਗੀ ਜਦੋਂ ਤੁਸੀਂ ਕਿਸੇ ਵੱਡ ਵਡੇਰੇ ਦੇ ਪਿੱਛੇ ਲੁਕੋ ਕੇ ਕੋਈ ਗੱਲ ਕਰ ਸਕਦੇ ਹੋ। ਤੇ ਜਿਵੇਂ ਮੈਂ ਸ਼ਾਹ ਜੀ ਦੀ ਗੱਲ ਦੱਸੀ ਫਿਲਮ ਬਾਰੇ, ਕਿ ਜਿਵੇਂ ਉਹਨਾਂ ਨੇ ਕਿਹਾ ਕਿ ਫਿਲਮੀ ਮੌਸੀਕੀ ਜ਼ਿਆਦਾ ਅਰੂਜ ਤੇ ਰਹੀ ਬਨਿਸਬਤ ਫਿਲਮਾਂ ਦੇ। ਤੇ ਮੁਹੰਮਦ ਹਨੀਫ ਮੇਰੇ ਬਹੁਤ ਹੀ ਕਰੀਬੀ ਦੋਸਤ ਵੀ ਨੇ, ਮੈਂ ਉਹਨਾਂ ਦਾ ਫੈਨ ਵੀ ਹਾਂ।
ਤੇ ਉਹਨਾਂ ਦੀ ਨਾ ਸਿਰਫ ਸ਼ਖਸੀਅਤ ਦਾ ਬਲਕਿ ਜੋ ਕੁਛ ਵੀ ਉਹ ਲਿਖਦੇ ਨੇ ਤੇ ਉਹਨਾਂ ਨੇ ਇੱਕ ਬੜਾ ਮਜ਼ੇਦਾਰ ਇੱਕ ਵਾਰੀ ਇੱਕ ऑपेड सी या पता नहीं कोई ऊंजी कोई आर्टिकल सी कि उन्होंने लिखा कि पंजाबियां नू उन्नी शर्म अपने करतूतां ते नहीं आंदी जिन्नी अपनी मादरी जबान ते आंदी जिन्नी अपनी मां बोली ते आंदी ते मेरा ख्याल है एंड दैट्स सो ट्रू ओनली बिकॉज ਜਦੋਂ ਮੈਂ ਮਤਲਬ 4-5 ਸਾਲ ਦਾ ਬੱਚਾ ਜਿਹਨੂੰ ਸਕੂਲ 'ਚ ਭਰਤੀ ਕਰਾਉਣਾ ਹੈ ਜਿਹਦੇ ਮਾਪੇ ਜਿਹੜੇ ਨੇ ਉਹ ਮਿਡਲ ਕਲਾਸ ਤੋਂ ਉਹਨਾਂ ਦਾ ਤਾਲੁਕ ਹੈ ਪਰ ਪਤਾ ਚੱਲਦਾ ਇੱਕ ਫੁੱਫੀ ਜਿਹੜੀ ਅਮੀਰ ਹੈ ਜਿਹੜੀ ਬਾਹਰ ਰਹਿੰਦੀ ਹੈ ਉਹ ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ ਐਚਐਸਐਨ 'ਚ ਭਰਤੀ ਕਰਾ ਰਹੀ ਤੇ ਮੇਰਾ ਪਿਓ ਵੀ ਵਿਚਾਰਾ ਵਿੱਚ ਕਹਿੰਦਾ ਚਲੋ ਕੋਈ ਮੈਂ ਵੀ ਕੋਈ ਜੋੜ ਜਾੜ ਕੇ ਤੇ ਪੁੱਤਰ ਨੂੰ ਐਚਐਸਐਨ 'ਚ ਹੀ ਪਾ ਦਿਆਂ ਠੀਕ ਹੈ ਤੇ ਜਦੋਂ ਤੁਸੀਂ ਅੰਗਰੇਜ਼ੀ ਮੀਡੀਅਮ ਸਕੂਲ ਜਾਂਦੇ ਹੋ ਤੇ 80 ਦੀ ਦਿਹਾਈ ਤੱਕ ਮੇਰਾ ਖਿਆਲ ਹੈ ਔਰ ਸਾਰਾ ਮਾਹੌਲ ਹਾਲੇ ਵੀ ਸੀ ਜਿੱਥੇ ਐਂਗਲੋ ਟ੍ਰੈਡੀਸ਼ਨ ਵੀ ਥੋੜੇ ਥੋੜੇ ਟੀਚਿੰਗ 'ਚ ਮੌਜੂਦ ਸਨ ਕੋਈ ਟੀਚਰ ਵੀ ਲੱਭ ਜਾਂਦੇ ਸਨ ਜਿਹੜੇ ਉਸ ਜ਼ਮਾਨੇ ਦੇ ਸਨ ਤੇ ਔਰ ਜਦੋਂ ਅੰਗਰੇਜ਼ੀ ਮੀਡੀਅਮ ਵਾਲਾ ਸੀਨ ਮੈਨੂੰ ਨਹੀਂ ਪਤਾ ਮੈਂ ਤੇ ਸਿਰਫ ਆਪਣਾ ਤਜਰਬਾ ਦੱਸ ਸਕਦਾ ਮੈਨੂੰ ਹਿਸਟੋਰੀਕਲ ਪਰਸਪੈਕਟਿਵ ਨਹੀਂ ਪਤਾ ਤੇ ਹੁਕੂਮਤੀ ਸਤਹ ਤੇ ਸਰਕਾਰ ਕੀ ਕਰ ਰਹੀ ਹੈ ਔਰ ਪਾਲਿਸੀਆਂ ਕੀ ਬਣਾ ਰਹੀ ਹੈ ਪਰ ਜਦੋਂ ਮੈਂ ਸਕੂਲ ਗਿਆ ਮੈਨੂੰ ਪਤਾ ਸੀ ਕਿ ਐਚਐਸਐਨ 'ਚ ਪੰਜਾਬੀ ਕੋਈ ਨਹੀਂ ਬੋਲਦਾ ਸੀ ਔਰ ਅਸੀਂ ਆਈ ਮੀਨ ਹੁਣ ਮਤਲਬ ਹੁਣ ਤੇ ਬੜਾ ਉਹ ਕੀ ਕਹਿੰਦੇ ਨੇ ਵੋਕ ਜ਼ਮਾਨਾ ਆ ਗਿਆ ਤੇ ਸਾਨੂੰ ਸੋਚਣਾ ਪੈਂਦਾ ਹੈ ਕਿਹਨੂੰ ਕਿਸ ਨਾਂ ਤੋਂ ਬੁਲਾਈਦਾ ਹੈ ਜੋ ਕੰਮ ਕਰਦਾ ਹੈ ਉਹਦੇ ਕੰਮ ਦੀ ਉਹਦੀ ਸ਼ਨਾਖਤ ਅਹਿਮ ਹੈ ਜਾਂ ਉਹਦੀ ਜ਼ਾਤ ਅਹਿਮ ਹੈ ਉਹ ਸਾਰਾ ਜਿਹੜਾ ਤੇ ਅੱਛੀ ਗੱਲ ਹੈ ਹੁਣ ਅਸੀਂ ਸੋਚ ਵਿਚਾਰ ਕਰਨ ਲੱਗ ਪਏ ਹਾਂ ਕਿ ਇਹ ਜਿਵੇਂ ਕੈਜੂਅਲੀ ਅਸੀਂ ਕਹੀਦਾ ਕਿਸੇ ਨੂੰ ਮਤਲਬ ਛੋਟੇ ਕੱਦ ਵਾਲੇ ਨੂੰ ਨਾਟਾ ਕਹੀਦਾ ਤੇ ਕਿਸੇ ਨੇ ਮਜ਼ਾਕ ਹੀ ਮਤਲਬ ਕਦੀ ਸੋਚਿਆ ਹੀ ਨਹੀਂ ਕਿ ਇਹਦੇ 'ਚ ਕੋਈ ਇਹ ਲੰਮੀ ਗੱਲ ਹੈ ਇਹ ਬਹੁਤ ਵੱਡੀ ਇਹਦੀ ਕੋਈ ਰੈਪਰਕਸ਼ਨ ਹੋਏਗੀ ਇਹਦੇ ਤੇ ਜਿਵੇਂ ਮੈਂ ਕਹਿਣਾ ਜਿਹੜੇ ਈਵਨ ਬਹਿਰੇ ਹੁੰਦੇ ਸਨ ਅਸੀਂ ਉਹਨਾਂ ਨੂੰ ਪੀਐਨ ਕਹੀਦਾ ਸੀ ਠੀਕ ਹੈ ਨਾ ਉਹ ਸਾਡੀ ਪੱਗੜ ਹੁੰਦੀ ਸੀ ਐਚਐਸਐਨ 'ਚ ਤਾਂ ਪੱਗੜ ਬਣਾਉਣ ਵਾਲਾ ਜਿਹੜਾ ਬਹਿਰਾ ਹੁੰਦਾ ਸੀ ਉਹ ਵੀ ਕਦੀ ਪੰਜਾਬੀ 'ਚ ਗੱਲ ਨਹੀਂ ਕਰਦਾ ਸੀ ਉਰਦੂ 'ਚ ਹੀ ਗੱਲ ਕਰਦਾ ਸੀ ਸਾਡੇ ਘਰ 'ਚ ਵੀ ਹੋਈ ਸੀ ਬਹੁਤ ਫਰਕ ਜਿਹੜਾ ਸੀ ਉਹ ਆਇਆ ਸੀ ਕਿ ਮੇਰੀ ਦਾਦੀ ਅੱਲਾ ਬਖਸ਼ੇ ਉਹ ਸਨ ਪੱਕੇ ਠੇਠ ਉਰਦੂ ਸਪੀਕਿੰਗ ਦਿੱਲੀ ਦੇ ਮੁਗਲ ਖਾਨਦਾਨ ਉਹ ਜਿਹੜਾ ਮੁਗਲਾਂ ਦਾ ਇੱਕ ਨਾਲ ਆਂਦਾ ਹੈ ਪ੍ਰਾਈਡ ਵੀ ਆਂਦਾ ਹੈ ਤੇ ਮੁਗਲਾਂ ਦਾ ਬਾਇਸ ਵੀ ਆਂਦਾ ਸਾਡੇ ਘਰ 'ਚ ਉਰਦੂ ਬੋਲਣ ਦਾ ਰਿਵਾਜ ਇਸ ਕਰਕੇ ਸੀ ਕਿ ਦਾਦੀ ਪੰਜਾਬੀ ਨਹੀਂ ਬੋਲਦੇ ਸਨ ਪਰ ਮੇਰੇ ਮਾਪੇ ਦੋਨੇ ਆਪਸ 'ਚ ਔਰ ਪੰਜਾਬੀ 'ਚ ਗੱਲ ਕਰਦੇ ਸਨ ਸਾਡੇ ਨਾਲ ਕਦੀ ਹੁਣ ਮੇਰਾ ਮਜ਼ਾਕ ਹੈ ਅੱਬੂ ਜੀ ਦੇ ਨਾਲ ਕਿ ਪੰਜਾਬੀ 'ਚ ਗੱਲ ਕਰਿਆ ਕਰੋ ਤਾਂ ਕਿ ਯਾਰ ਤੂੰ ਇੰਨੀ ਬੁਰੀ ਬੋਲਦਾ ਹੈ ਮੇਰਾ ਦਿਲ ਖਰਾਬ ਹੋ ਜਾਂਦਾ ਮੈਂ ਪੰਜਾਬੀ 'ਚ ਗੱਲ ਨਹੀਂ ਕਰਨੀ ਤੇ ਅੰਮੀ ਮੇਰੀ ਕਸ਼ਮੀਰੀ ਅੰਮੀ ਰੇਡੀਓ ਕਰਦੇ ਸਨ ਅੰਮੀ ਰੇਡੀਓ ਦੇ ਪ੍ਰੋਗਰਾਮ ਪੰਜਾਬੀ ਤੇ ਠੀਕ ਹੈ ਨਾ ਫੌਜੀ ਭਾਈਆਂ ਦਾ ਪ੍ਰੋਗਰਾਮ ਤੇ ਅਨਾਉਂਸਮੈਂਟ ਤੇ ਫਲਾਣਾ ਤੇ ਮੈਂ ਪੰਜਾਬੀ ਦੀ ਮੇਰੀ ਜਿਵੇਂ ਯਾਦਾਸ਼ਤ ਬੜੀ ਪੱਕੀ ਤੇ ਤੇਜ਼ ਹੈ ਮੈਂ ਸੁਣੀ ਹੈ ਪੰਜਾਬੀ ਬੋਲੀ ਕਦੀ ਨਹੀਂ ਸੋ ਮੈਨੂੰ ਇਹ ਲੱਗਦਾ ਆਈ ਥਿੰਕ ਇਹ not only trying to say lay off the blame but ਕਦੀ ਵੀ ਇਹ ਇਨਕਰੇਜਮੈਂਟ ਨਹੀਂ ਮਿਲੀ ਕਦੀ ਵੀ ਇਹ ਹੌਸਲਾ ਨਹੀਂ ਮਿਲਿਆ ਕਿ ਇਹ ਜ਼ਬਾਨ ਜਿਹੜੀ ਹੈ ਬੋਲਣੀ ਚਾਹੀਦੀ ਹੈ ਤੁਸੀਂ ਕਹਿ ਰਹੇ ਸੋ ਬੁੱਲੇ ਸ਼ਾਹ ਤੇ ਜਿੰਨੇ ਸਾਡੇ ਬਾਬੇ ਨੇ ਹੋਰ ਜਿੰਨੇ ਮਤਲਬ ਬਜ਼ੁਰਗ ਨੇ ਜਿਨ੍ਹਾਂ ਨੇ ਮਤਲਬ ਕੀ ਨਹੀਂ ਲਿਖਿਆ ਪਤਾ ਸਾਨੂੰ ਸਾਰਿਆਂ ਦਾ ਸਾਡੀ ਯਾਦਾਸ਼ਤ 'ਚ ਉਹ ਸ਼ਾਮਿਲ ਨੇ ਅਸੀਂ ਗਾਣਿਆਂ 'ਚ ਅਸੀਂ ਪ੍ਰੋਗਰਾਮਾਂ 'ਚ ਅਸੀਂ ਖਬਰਾਂ 'ਚ ਅਸੀਂ ਰੋਜ਼ਮਰਰਾ ਦੀ ਬੋਲ ਚਾਲ 'ਚ ਰਹਿਤਲ 'ਤੇ ਅਸੀਂ ਸੁਣਿਆ ਉਹਨਾਂ ਦਾ ਪਰ ਕਦੀ ਇਹ ਅਹਿਸਾਸ ਨਹੀਂ ਕੀਤਾ ਕਿ ਇਹ ਜਿਹੜੀ ਬੁਨਿਆਦ ਹੈ ਜ਼ਬਾਨ ਦੀ ਮਾਂ ਬੋਲੀ ਦੀ ਇਹ ਸਿਰਫ ਇਹ ਰੈਫਰੈਂਸ ਨਹੀਂ ਹੈ ਇਹਦੀ ਤੇ ਬੜੀ ਮਤਲਬ ਇੱਕ ਗੂੜੀ ਇਹਦੀ ਡੂੰਗੀ ਇੱਕ ਐਗਜ਼ਿਸਟੈਂਸ ਹੈ ਜਿਹੜੀ ਅਸੀਂ ਕਦੀ ਰਿਅਲਾਈਜ਼ ਨਹੀਂ ਕੀਤੀ ਤੇ ਸਾਡੇ ਘਰ 'ਚ I think we were that perfect example where Punjabi was not spoken, where there was this weird kind of shame attached to it, or if not shame is a strong word, shyness. ਅਸੀਂ ਕਦੀ ਪੰਜਾਬੀ 'ਚ ਗੱਲ ਨਹੀਂ ਕੀਤੀ ਪੰਜਾਬੀ ਸਿਰਫ ਇੱਕ ਅਜੀਬ ਜਿਹੀ ਕੰਪਲੈਕਸ ਦੇ ਨਾਲ ਹਮੇਸ਼ਾ ਗੱਲ ਕੀਤੀ ਉਰਦੂ 'ਚ ਮੈਂ ਉਰਦੂ ਮੇਰੀ ਠੀਕ ਸੀ ਦਾਦੀ ਦੀ ਵਜ੍ਹਾ ਤੋਂ ਤੇ ਮੈਂ HSN 'ਚ ਜ਼ਿਆਦਾ ਅੰਗਰੇਜ਼ੀ ਮੀਡੀਅਮ ਬੱਚੇ ਹੁੰਦੇ ਸਨ ਤੇ ਮੇਰੀ ਜ਼ਿਆਦਾ ਤਾਲੀਮੋ ਤਰਬੀਅਤ ਤੇ ਨੌਨੇਹਾਲ ਤੇ ਬੱਚੋਂ ਦਾ ਬਾਗ ਪੜ੍ਹ ਕੇ ਇੰਸਪੈਕਟਰ ਜਮਸ਼ੇਦ ਸੀਰੀਜ਼ ਮੇਰੀ ਉਰਦੂ ਥੋੜੀ ਬਿਹਤਰ ਸੀ ਤੇ ਮੈਂ ਉਰਦੂ ਮੇਰੀ ਸਹੀ ਸੀ ਪਰ ਮੈਂ ਪੰਜਾਬੀ ਮੈਂ ਨਾ ਕਦੀ ਲਿਖੀ ਨਾ ਕਦੀ ਬੋਲੀ ਤੇ ਪੰਜਾਬੀ was not an option. I think that's where the problem was. And the problem is in the 80s. The problem is in the 90s. Then मैं गवर्नमेंट कॉलेज ਜਦੋਂ ਗਿਆ ਤੇ ਮੈਂ ਮੇਰਾ ਖਿਆਲ ਹੈ ਹੁਣ ਮੈਨੂੰ ਬਹੁਤ ਵੱਡਾ ਜਿਹੜਾ ਹੈ ਨਾ ਕਲਕ ਹੈ ਇੱਕ ਅਫਸੋਸ ਹੈ ਕਿ ਮੈਂ ਪਹਿਲਾ ਬੈਚ ਸੀ ਬਾय द ਵੇ ਜਦੋਂ GCU ਆਟੋਨਮਸ ਹੋਇਆ
ਡਿਗਰੀ ਅਵਾਰਡਿੰਗ, ਮੈਂ ਪਹਿਲਾ ਬੈਚ ਸੀ ਤੇ ਉਹਨਾਂ ਨੇ 3 ਕੰਪਲਸਰੀ ਔਰ ਜਿਹੜੇ ਪਹਿਲੇ ਹੁੰਦਾ ਸੀ ਨਾ ਆਪਸ਼ਨਲ ਤੇ 2 ਇਲੈਕਟਿਵ ਵਾਲੇ, ਸਾਡੇ ਵਾਰੀ ਉਹਨਾਂ ਨੇ ਤਿੰਨੋਂ ਕੰਪਲਸਰੀ ਕਰ। ਤੇ ਮੈਂ ਹੁਣ ਸੋਚਦਾ ਮੈਂ ਪੰਜਾਬੀ ਰੱਖਣੀ ਚਾਹੀਦੀ ਸੀ। ਮੈਂ ਲਿਟਰੇਚਰ ਅੰਗਰੇਜ਼ੀ ਦਾ ਪੜ੍ਹਿਆ, ਮੈਂ ਫਿਲਾਸਫੀ ਪੜ੍ਹੀ, ਮੈਂ ਸਾਈਕੋਲੋਜੀ ਪੜ੍ਹੀ, ਪਰ ਪੰਜਾਬੀ ਦੀ ਕੋਈ ਪਤਾ ਨਹੀਂ, ਕੋਈ ਠੀਕ ਹੈ ਪੰਜਾਬੀ ਕੋਈ ਸਿੱਖਣ ਵਾਲੀ ਸ਼ਾਇਦ ਨਹੀਂ, ਪੰਜਾਬੀ ਤੇ ਅੱਛੀ ਸ਼ਾਇਦ ਨਹੀਂ ਹੈ। ਤੇ until the late 90s, what I'm trying to get at is that it was not an idea that existed that, you know, I need to own it. And to be honest, I think ਇਹ ਬਹੁਤ ਹੀ ਜਜ਼ਬਾਤੀ ਜਿਹੀ ਗੱਲ ਹੋਈ। ਮੈਂ ਖਿਆਲ ਹੈ ਜਦੋਂ ਵਾਲਦਾ ਸਾਹਿਬਾ ਨਹੀਂ ਰਹੇ ਦੁਨੀਆ ਤੇ ਮੈਂ ਤਦੋਂ ਮੈਂ ਰਿਅਲਾਈਜ਼ ਕੀਤਾ ਕਿ ਨਹੀਂ, ਮੈਨੂੰ ਮਾਂ ਦੀਆਂ ਗਾਲਾਂ ਪੰਜਾਬੀ 'ਚ ਯਾਦ ਆਉਂਦੀਆਂ ਨੇ, ਮੈਨੂੰ ਮਾਂ ਦੀਆਂ ਦੁਆਵਾਂ ਪੰਜਾਬੀ 'ਚ ਯਾਦ ਆਉਂਦੀਆਂ ਨੇ। ਮਾਂ ਤੇ ਅਸੀਂ ਕਦੀ ਵੀ ਉਰਦੂ 'ਚ ਗੱਲ ਆਪਸ 'ਚ ਹਮੇਸ਼ਾ ਨੋਰਮਲ ਗੱਲਬਾਤ ਉਰਦੂ 'ਚ ਹੀ ਕੀਤੀ। ਮੈਂ ਕਿਹਾ ਜਦੋਂ ਮਾਂ ਨੇ ਕਦੀ ਵੀ ਗਾਲ ਕੱਢੀ ਜਾਂ ਦੁਆ ਦਿੱਤੀ ਉਹ ਪੰਜਾਬੀ 'ਚ ਹੀ ਦਿੱਤੀ ਹੈ। ਤੇ ਉਹ ਜਿਹੜੀ ਮੈਮਰੀ ਸੀ ਉਹ ਬਹੁਤ ਜ਼ਿਆਦਾ ਪ੍ਰੈਸ਼ੀਅਸ ਵੀ ਸੀ, ਕੀਮਤੀ ਵੀ ਸੀ ਮੇਰੇ ਲਈ। ਤੇ ਮੈਂ ਲਿਟਰਲੀ ਤਦੋਂ ਫਿਰ ਮੈਂ ਪੰਜਾਬੀ ਨੂੰ ਬੋਲਣਾ, ਮੇਰਾ ਮਜ਼ਾਕ ਵੀ ਉੜਦਾ ਸੀ। ਲੋਕ ਕਹਿੰਦੇ ਤੂੰ ਕਹਿੰਦੇ ਤੂੰ ਅੰਗਰੇਜ਼ ਤੇ ਚਲਾ ਗਿਆ ਸੀ 47 'ਚ, ਤੂੰ ਅੰਗਰੇਜ਼ ਨਹੀਂ ਛੋਮ ਇਹ ਖੱਟਾ ਛੋਮ ਉਹ ਖੱਟਾ, ਤੇ ਤੇ ਪੰਜਾਬੀ ਉਸ ਤਰ੍ਹਾਂ ਦੀ ਲੱਗਦੀ, ਤੂੰ ਤੇ ਬੜਾ ਮੰਮੀ ਡੈਡੀ ਨਕਲੀ ਪੰਜਾਬੀ। ਐਂਡ ਪੰਜਾਬੀ 'ਚ ਕੱਢਣੀ ਤੇ ਗਾਲ ਹੀ ਕੱਢਣੀ, ਹੋਰ ਕੋਈ ਗੱਲ ਨਹੀਂ ਕਰਨੀ। ਤੇ ਪੰਜਾਬੀ ਦੇ ਨਾਲ ਮੇਰੀ ਐਸੋਸੀਏਸ਼ਨ ਜਾਂ ਮੇਰੀ ਜਿਹੜੀ ਐਫਰਟ ਸੀ ਉਹ ਬੜੀ ਡਿਲੀਬਰੇਟ ਤੇ ਬੜੀ ਪਰਸਨਲ ਸੀ, ਔਰ ਸਿਰਫ ਮੇਰਾ ਤਾਲੁਕ ਸੀ। ਮੈਂ ਕਿਹਾ ਨਹੀਂ, मैं सीखनी, मैं प्रैक्टिस करनी। तुम क्या करता, तो ਮੈਨੂੰ ਯਾਦ ਆਇਆ ਕਿ ਜ਼ਿੰਦਗੀ ਤਮਾਸ਼ਾ ਮੈਂ ਕੀਤੀ ਸੀ ਪੀਟੀਵੀ ਵਾਲੇ ਸ਼ੋਅ ਦੇ ਵਿੱਚ ਕਿ ਕਿਸੇ ਨੌਜਵਾਨ ਨੇ ਸਵਾਲ ਪੁੱਛਿਆ ਕਿ ਵਾਈ ਨਾਟ ਇਨ ਉਰਦੂ, ਵਾਈ ਇਨ ਬਾਇਲਿੰਗੁਅਲ, ਔਰ ਮਤਲਬ ਮੇਜਰਲੀ ਉਹ ਜਿਹੜੀ ਪੰਜਾਬੀ ਦੇ ਵਿੱਚ ਫਿਲਮ ਹੈ। ਤੇ ਤੁਸੀਂ ਅੱਗੋਂ ਕਿਹਾ ਸੀ ਕਿ ਆਈ ਡੋਂਟ ਲਾਈਕ ਦ ਵੀਅਰਡ ਐਕਸੈਂਟਸ ऑफ द कैरेक्टर्स ਜਿਹੜੇ ਕਿ ਰੀਅਲ ਨਾ ਲੱਗਣ, ਕਿ ਤੁਮ ਕਹਾਂ ਜਾ ਰਹੇ ਥੇ ਝਟਕੇ ਲਾਉਣ ਵਾਲਾ ਜਿਹੜਾ ਉਰਦੂ ਦਾ ਐਕਸੈਂਟ ਬਣਾਇਆ ਮੈਂ ਨਾ ਲੈ ਸਕਣਾ ਵਾ, ਕਿਉਂਕਿ ਮੈਂ ਤੇ ਇੱਕ ਆਮ ਨਾਗਰਿਕ ਹਾਂ ਨਾ। ਤੇ ਮਸਲਨ ਲੋਡ ਵੈਡਿੰਗ ਹੋ ਗਈ, ਪੰਜਾਬ ਨਹੀਂ ਜਾਊਂਗੀ ਹੋ ਗਈ, ਉਸ ਤੋਂ ਪਹਿਲੇ ਪੀਟੀਵੀ ਤੇ ਲੰਡਾ ਬਾਜ਼ਾਰ ਚੱਲਦਾ ਸੀ, ਉਹਦੇ ਕਰੈਕਟਰ ਇਸ ਤਰ੍ਹਾਂ ਬੋਲਦੇ ਸਨ। ਸੋ ਮੈਨੂੰ ਇਸ ਤਰ੍ਹਾਂ ਦੇ ਕਰੈਕਟਰ ਘੱਟੋ ਘੱਟ ਮੇਰੀ ਜ਼ਿੰਦਗੀ ਵਿੱਚ ਨਹੀਂ ਆਏ ਕਿ ਜਿਹੜੇ ਉਰਦੂ ਨੂੰ ਵੀ ਨਾ ਬੋਲਣ ਔਰ ਪੰਜਾਬੀ ਵੀ ਨਾ ਬੋਲਣ। ਉਹ ਪਤਾ ਨਹੀਂ ਜੰਨਾਤੀ ਜੀ ਕੋਈ ਜ਼ੁਬਾਨ। ਹਾਲੀਵੁੱਡ ਦੀਆਂ ਫਿਲਮਾਂ 'ਚ ਕੀ ਹੁੰਦਾ ਕਿ ਅਸੀਂ ਇੰਗਲਿਸ਼ ਫਿਲਮ ਵੇਖਦੇ ਹਾਂ, ਕੋਈ ਰਸ਼ੀਅਨ ਕਰੈਕਟਰ ਆ ਗਿਆ, ਇਟਾਲੀਅਨ, ਜਰਮਨ, ਉਹ ਆਪਣੀ ਜ਼ੁਬਾਨ 'ਚ ਬੋਲ ਰਿਹਾ ਹੁੰਦਾ, ਥੱਲੇ ਸਬਟਾਈਟਲ ਆ ਰਹੇ ਹੁੰਦੇ ਨੇ, ਜਿਹੜਾ ਕਿ ਇੱਕ ਤਰੀਕਾ ਵੀ ਹੈ। ਪ੍ਰੋਬਲਮ ਕੀ ਹੈ ਸਾਡੇ ਨਾਲ? ਵਾਈ ਵੀ ਕ੍ਰੀਏਟ ਸੱਚ ਕਾਈਂਡ ਆਫ ਕਰੈਕਟਰਸ ਇਨ ਆਰ ਫਿਲਮਸ ਐਂਡ ਡਰਾਮਾਸ ਕਿ ਉਹ ਝਟਕੇ ਮਾਰ ਕੇ ਉਰਦੂ ਬੋਲਦੇ ਨੇ ਔਰ ਬਣਾਏ ਅਸੀਂ ਪੰਜਾਬੀ ਹੁੰਦੇ ਨੇ। ਵਾਟ ਇਜ਼ ਦ ਰੀਜ਼ਨ ਬਿਹਾਈਂਡ दैट? ਸੋ ਨਾਟ ਓਨਲੀ ਪੰਜਾਬੀ, ਮੈਂ ਸਿਰਫ ਇਹ ਨਹੀਂ ਕਹਾਂਗਾ ਕਿ ਸਿਰਫ ਪੰਜਾਬੀ ਦੇ ਨਾਲ ਕੋਈ ਵੀ ਅਸੀਂ ਤਾਂ ਮੈਨੂੰ ਨਹੀਂ ਪਤਾ ਪੰਜਾਬੀ ਦੀ ਉਹਦੀ, ਜੇ ਤੁਹਾਨੂੰ ਪਤਾ ਹੋਇਆ ਉਹਦੀ ਟ੍ਰਾਂਸਲੇਸ਼ਨ ਤੇ ਜ਼ਰੂਰ ਮੈਨੂੰ ਦੱਸਣੀ ਮੇਰੀ ਤਾਲੀਮ ਲਈ। ਕੈਰੀਕੇਚਰ ਜਿਹੜਾ ਹੈ ਨਾ ਉਹ ਬੜੀ ਆਸਾਨ ਸ਼ੈ ਹੁੰਦੀ ਹੈ ਤੇ ਕੈਰੀਕੇਚਰ ਲਈ ਨਾ ਕੋਈ ਮਿਹਨਤ ਕਰਨੀ ਪੈਂਦੀ। ਅਸੀਂ ਕਹਿੰਦੇ ਜੋ 100 ਲੋਕਾਂ ਨੇ ਕੀਤਾ ਮੈਂ ਵੀ ਕਰਨਾ। ਪਠਾਨ ਬਣਾਉਣਾ ਹੈ ਉਹ ਮਾੜਾ ਤੇ ਫਲਾਣਾ, ਤੇ ਸਿੰਧੀ ਕਰਨਾ ਹੈ ਤੇ ਉਹਦੇ ਨਾਲ ਵੀ 2 ਕੋਈ ਨਾਲ ਜੋੜ ਦਿਓ, ਕੋਈ ਐਕਸੈਂਟ ਦੀਆਂ ਸ਼ੈਵਾਂ, ਤੇ ਕੋਈ ਵੀ ਤੁਸੀਂ ਰੀਜਨਲ ਜਾਂ ਜਦੋਂ ਵੀ ਲੋਕੀ ਮੇਰੇ ਖਿਆਲ ਮਿਹਨਤ ਤੋਂ ਘਬਰਾਉਂਦੇ ਨੇ, ਜਦੋਂ ਮਿਹਨਤ ਤੋਂ ਨਸਦੇ ਨੇ, ਜਦੋਂ ਉਹਦੇ 'ਚ ਸਹੀ ਆਪਣੀ ਜਿਹੜੀ ਇਨਵੈਸਟਮੈਂਟ ਟਾਈਮ ਦੀ ਤੇ એનર્ਜੀ ਦੀ ਜਦੋਂ ਉਹ ਨਹੀਂ ਕਰਨਾ ਚਾਹੁੰਦੇ, ਤੇ ਫਿਰ ਤੇ ਇਟਸ ਅ ਵੈਰੀ ਈਜ਼ੀ ਰੂਟ, ਯੂ ਗੋ ਟੂ ਕੈਰੀਕੇਚਰ। And I think that is what the problem is with everything, not only Punjabi. Like for example, I mean, I remember कोई मैं गल कर रहा 10 साल पुरानी ਪੀਟੀਵੀ ਦੇ ਅਵਾਰਡਸ ਹੋ ਰਹੇ ਸਨ। ਪੀਟੀਵੀ ਤੇ ਰੀਜਨਲ ਚੈਨਲਸ ਵੀ ਹੁੰਦੇ ਨੇ ਨਾ, ਰੀਜਨਲ ਜਾਂ ਚੈਨਲ ਨਹੀਂ ਤੇ ਪ੍ਰੋਗਰਾਮਿੰਗ ਤੇ ਹੁੰਦੀ। ਮੈਨੂੰ ਉਹਨਾਂ ਨੇ ਫੋਨ ਕੀਤਾ ਸਿੰਧੀ ਅਵਾਰਡ ਲਈ ਤੁਸੀਂ ਉਹਦੀ ਕੰਪੇਅਰਿੰਗ ਕਰਨੀ। ਮੈਂ ਕਿਹਾ ਸਿੰਧੀ ਅਵਾਰਡ? ਮੈਂ ਕਿਹਾ ਮੈਨੂੰ ਤਾਂ ਇੱਕ ਲਫ਼ਜ਼ ਥੁੰਜੋ ਨਾਲੋਂ ਤੋਂ ਇਲਾਵਾ ਮੈਨੂੰ ਹਰਾਮ ਹੈ ਕੋਈ ਮਤਲਬ ਇੱਕ ਅੱਖਰ ਵੀ ਕੋਈ ਸਿੰਧੀ ਦਾ ਨਹੀਂ ਆਉਂਦਾ। ਰਾਈਟ? ਉਹਨਾਂ ਨੇ ਕਿਹਾ ਨਹੀਂ ਅਸਲ 'ਚ ਨਾ ਅਸੀਂ ਇੱਕ ਸ਼ੋਅ ਕੀਤਾ ਸੀ ਕੋਈ ਇੰਟਰਨੈਸ਼ਨਲ ਉਸਮਾਨ ਬਾਜਵਾ ਹੈ, ਬਸ ਮੈਨੂੰ ਤੇ ਇਹ ਵੀ ਨਹੀਂ ਪੱਕਾ ਬੋਲਣਾ ਆਉਂਦਾ ਸੀ ਨਾ। ਮੈਂ ਤੇ ਇਹ ਵੀ ਮਤਲਬ ਚਲੋ ਮਤਲਬ ਕੰਮਦੀਆਂ ਲੱਤਾਂ ਦੇ ਨਾਲ ਮੈਂ ਸਟੇਜ ਤੇ ਖਲੋ ਕੇ ਆਪਣੇ ਵੱਲੋਂ ਕਹਿ ਰਿਹਾ ਜੋ ਵੀ ਸਿੰਧੀ 'ਚ। ਉਹਨਾਂ ਨੇ ਕਿਹਾ ਨਹੀਂ ਅਸਲ 'ਚ ਇੱਕ ਸੈਗਮੈਂਟ ਹੈਗਾ ਜਿਹਦੇ 'ਚ ਨਾ ਉਹਨਾਂ ਨੇ ਕੋਈ ਗੇਮ ਸ਼ੋਅ ਕੀਤਾ ਸੀ ਜਿਹੜਾ ਕੋਈ ਫਾਰਮੂਲਾ 1 ਟਾਈਪ ਕੋਈ ਰੇਸਿੰਗ ਦਾ ਸੀ, ਤੇ ਕੁਝ ਗੋਰੇ ਆ ਰਹੇ ਨੇ ਤੇ ਉਹ ਗੋਰਿਆਂ ਨੇ ਉਸ
ਪ੍ਰੋਗਰਾਮ 'ਚ ਕੋਈ ਉਹਨਾਂ ਦੀ ਕੰਟਰੀਬਿਊਸ਼ਨ ਸੀ ਤੇ ਉਹਨੂੰ ਅਵਾਰਡ ਮਿਲ ਰਿਹਾ ਤੇ ਇੱਕ ਸੈਕਸ਼ਨ ਹੈ ਅੰਗਰੇਜ਼ੀ ਦਾ, ਤੁਸੀਂ ਅੰਗਰੇਜ਼ੀ ਬੋਲਣੀ। ਮੈਂ ਕਿਹਾ ਅੱਛਾ ਠੀਕ ਹੈ। ਤੇ ਮੈਂ ਕਿਹਾ ਬਾਕੀ ਪ੍ਰੋਗਰਾਮ ਨਹੀਂ ਕੁਛ ਨਹੀਂ, ਤੁਸੀਂ ਉਰਦੂ 'ਚ ਹੀ ਕਰ ਲੈਣਾ, ਤੁਸੀਂ ਵਿੱਚ ਅਸੀਂ ਦੱਸ ਦਿਆਂਗੇ। ਤਾਂ ਉਹਨਾਂ ਨੇ ਲਿਖ ਕੇ ਮੈਨੂੰ ਦੇ ਦਿੱਤਾ, ਮੇਰੇ ਕੋਲੋਂ ਬੋਲਾ ਹੀ ਨਹੀਂ ਗਿਆ। ਬਿਕਾਜ਼ ਦ ਥਿੰਗ ਇਜ਼ language is something that you need to not only know, you need to practice it enough, you need to speak it enough, you need to be comfortable। ਮਾਂ ਬੋਲੀ ਕਿਉਂ ਕਹਿੰਦਾ ਕਿ ਜਿਵੇਂ ਜਿਹੜੀ ਮਾਂ ਬੋਲਦੀ ਤੇ ਮਾਂ ਦੇ ਨਾਲ ਤੁਹਾਡੀ ਕੋਈ ਸ਼ਨਾਸਾਈ ਕੋਈ ਤਰਬੀਅਤ ਦੀ ਲੋੜ ਨਹੀਂ ਹੁੰਦੀ। ਮਾਂ ਦਾ ਤੁਹਾਨੂੰ ਪਤਾ ਹੁੰਦਾ, ਮਾਂ ਦੀ ਖੁਸ਼ਬੂ ਦਾ ਪਤਾ ਹੁੰਦਾ ਹੈ, ਮਾਂ ਦੀ ਅੱਛੀ ਬੁਰੀ ਹਰ ਗੱਲ ਤੁਹਾਨੂੰ ਪਤਾ ਹੁੰਦੀ ਹੈ, ਤੁਹਾਡੀ ਮਿਖ 'ਚ ਹੁੰਦੀ ਨਾ, ਔਰ ਸਿੱਖਣੀ ਨਹੀਂ ਪੈਂਦੀ। ਤੇ ਜ਼ਬਾਨ ਇਸ ਤਰ੍ਹਾਂ ਹੀ ਤੇ ਮੈਂ ਉਹੀ ਗੱਲ ਦੱਸ ਰਿਹਾ ਤੇ ਜਦੋਂ ਤੁਹਾਡੇ ਕੋਲ ਉਹ ਰਿਸਰਚ ਨਹੀਂ, ਜਦੋਂ ਤੁਹਾਡੇ ਕੋਲ ਉਹ ਨਾਤਾ ਨਹੀਂ ਤੇ ਤੁਸੀਂ ਫਿਰ ਕੈਰੀਕੇਚਰ 'ਚ ਜਾਓਗੇ। ਤੇ ਪੰਜਾਬੀ ਚੂੰਕਿ ਮੇਰੀ ਸੁਣੀ ਹੋਈ ਜ਼ਬਾਨ ਹੈ, ਮੈਂ ਪੰਜਾਬੀ ਇੱਕ ਘਰਾਣੇ 'ਚ ਪੰਜਾਬੀ ਰਹਿਤਲ 'ਚ ਮੈਂ ਰਿਹਾ, ਮੈਂ ਗੜੀ ਸ਼ਾਹ ਦਾ ਮੁਹੱਲਾ ਮੈਨੂੰ ਪਤਾ ਹੈ, ਮੈਨੂੰ ਅਲਾਮਾ ਇਕਬਾਲ ਟਾਊਨ ਦਾ ਮੁਹੱਲਾ ਪਤਾ ਹੈ, ਮੈਨੂੰ ਪਤਾ ਹੈ ਕਿ ਲੋਕੀ ਕਿਵੇਂ ਗੱਲ ਕਰਦੇ ਨੇ, ਲੋਕੀ ਕਿਵੇਂ ਖੰਘਦੇ ਨੇ, ਪੰਜਾਬੀ ਖੰਘਦੇ ਕਿਵੇਂ ਨੇ, ਤੇ ਮੈਨੂੰ ਉਹ ਸਾਰਾ ਮੈਂ ਸੁਣਿਆ ਹੋਇਆ, ਮੈਂ ਵੇਖਿਆ ਹੋਇਆ। ਤੇ ਉਹ ਜਦੋਂ ਨਕਲੀ ਹੁੰਦਾ ਹੈ ਤੇ ਮੈਨੂੰ ਪਤਾ ਚੱਲ ਜਾਂਦਾ ਹੈ, ਬਟ ਮੈਨੂੰ ਨਹੀਂ ਪਤਾ ਚੱਲੇਗਾ ਜੇ ਹੁਣ ਕੋਈ ਕਿਸੇ ਪਠਾਨ ਦਾ ਜਾਂ ਕਿਸੇ ਸਿੰਧੀ ਦਾ ਕੋਈ ਕੈਰੀਕੇਚਰ ਵਿਖਾਏਗਾ, ਮੈਨੂੰ ਸ਼ਾਇਦ ਨਾ ਪਤਾ ਚੱਲੇ। ਤੇ I think my convenient or my very precise reply to what you were asking would be, it's laziness. It's just laziness. We don't want to invest in that. I'm not saying now ਪਤਾ ਚੱਲਦਾ ਨਾ ਕਿ ਜੀ ਦੁਨੀਆ 'ਚ ਕਹਿੰਦੇ ਨੇ ਨਹੀਂ ਜੀ ਇਹ ਰੋਲ ਤੇ ਫਲਾਨੀ ਰੇਸ ਤੋਂ ਤਲਕ ਰੱਖਣ ਵਾਲੇ ਦਾ ਸੀ ਤੇ ਇਹਦੇ 'ਚ ਉਹ ਰੇਸ ਵਾਲਾ ਐਕਟਰ ਕਿਉਂ ਨਹੀਂ ਕਾਸਟ ਕੀਤਾ ਤੁਸੀਂ, ਤੇ ਜੇ ਕਰ ਹੀ ਲਿਆ ਤੇ ਉਹਨੂੰ ਸਿਖਾਇਆ ਕਿਉਂ ਨਹੀਂ ਤੁਸੀਂ। ਇਹੋ ਜਿਹੀਆਂ ਮਿਹਨਤਾਂ ਇੱਥੇ ਮੇਰਾ ਖਿਆਲ ਸਾਨੂੰ ਕੋਈ ਨੋਸ਼ਨ ਹੀ ਨਹੀਂ ਕਿ ਇਹੋ ਜਿਹੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ। ਅੱਛਾ, ਸਾਡੇ ਇੱਥੇ ਲੋਕਾਂ ਦੇ ਮਿਸਪਰਸੈਪਸ਼ਨ ਇਹ ਨੇ ਕਿ ਜ਼ੁਬਾਨ ਬਦਤਮੀਜ਼ ਹੁੰਦੀ ਹੈ, ਹਾਲਾਂਕਿ ਇਨਸਾਨ ਬਦਤਮੀਜ਼ ਹੁੰਦੇ ਨੇ। ਸ਼ਾਹ ਹੁਸੈਨ ਨੇ ਨਾ ਕਿਤੇ ਗਾਲ ਕੱਢੀ, ਨਾ ਕਿਸੇ ਨੂੰ ਮੰਦਾ ਆਖਿਆ, ਨਾ ਕਿਤੇ ਜੁਗਤ ਮਾਰੀ। ਪੰਜਾਬੀ ਜ਼ੁਬਾਨ ਦਾ ਮਸਲਾ ਹੈ ਕਿ ਇੱਕ ਤਾਂ ਉਹਨੂੰ ਬਦਤਮੀਜ਼ ਕਹਿ ਦਿੱਤਾ ਗਿਆ, ਦੂਸਰਾ ਉਹਨੂੰ ਮਜ਼ਾਕ ਹਾਸੇ ਮਜ਼ਾਕ ਦੀ ਜ਼ੁਬਾਨ ਕਹਿੰਦੇ। ਕੋਈ ਵੀ ਸੀਰੀਅਸ ਗੱਲ ਕਰਨ ਦੀ ਕੋਸ਼ਿਸ਼ ਕਰੀਏ, ਸਾਇੰਸ ਦੀ, ਫਿਲਮ ਦੀ, ਆਰਟ ਦੀ, ਅਦਬ ਦੀ, ਤੇ ਲੋਕੀ ਉਹ ਹੱਸਣਾ ਸ਼ੁਰੂ ਕਰ ਦਿੰਦੇ ਨੇ ਕਿ ਗੱਲ ਇਹ ਹਾਸੇ ਵਾਲੀ ਗੱਲ ਹੈ। ਪੰਜਾਬੀ ਦੇ ਨਾਲ ਹਾਸੇ ਨੂੰ ਜੋੜ ਦਿੱਤਾ ਗਿਆ। ਇਟਸ ਰੀਅਲੀ ਵੀਅਰਡ। ਤੇ ਦੂਜੇ ਪਾਸੇ ਚੜ੍ਹਦਾ ਪੰਜਾਬ ਹੈ, ਉਹਨਾਂ ਨੇ ਜ਼ੁਬਾਨ ਨੂੰ ਔਨ ਵੀ ਕੀਤਾ ਔਰ ਬੜੀ ਤੇਜ਼ੀ ਨਾਲ ਉਹਨਾਂ ਦੀ ਫਿਲਮ ਇੰਡਸਟਰੀ ਨੇ ਤਰੱਕੀ ਕੀਤੀ। ਪੰਜਾਬ 1984 ਫਿਲਮ ਆਉਂਦੀ ਹੈ, ਅੰਗਰੇਜ਼ ਵਰਗੀ ਫਿਲਮ ਸਾਹਮਣੇ ਆਉਂਦੀ ਹੈ, ਰੱਬ ਦਾ ਰੇਡੀਓ ਆਉਂਦੀ ਹੈ, ਨਿੱਕਾ ਜ਼ੈਲਦਾਰ ਵਰਗੀ ਫਿਲਮ ਆਉਂਦੀ ਹੈ, ਸੱਜਣ ਸਿੰਘ ਰੰਗਰੂਟ ਫਿਲਮ ਆਉਂਦੀ ਹੈ। ਸੱਜਣ ਸਿੰਘ ਰੰਗਰੂਟ ਦਾ ਮੈਂ ਜ਼ਿਕਰ ਸਪੈਸ਼ਲੀ ਇਸ ਲਈ ਕਰਾਂਗਾ ਕਿ ਗੋਰੇ ਨੇ ਤੁਹਾਡੀ ਕਹਾਣੀ ਕਦੀ ਵੀ ਨਹੀਂ ਕਹਿਣੀ। ਵਰਲਡ ਵਾਰ 2 ਦੇ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਜਿਹੜੇ ਇੰਡੀਅਨ ਸਨ, ਜਿਨ੍ਹਾਂ 'ਚ ਮੁਸਲਮਾਨ, ਹਿੰਦੂ, ਸਿੱਖ, ਈਸਾਈ ਸਾਰੇ ਹੀ ਸਨ, ਪੰਜਾਬੀ ਖੁਸੂਸਨ ਉਹਦੇ ਵਿੱਚ ਹੈ ਸਨ, ਤੇ ਉਹ ਗੋਰੇ ਦੀ ਲੜਾਈ ਕਿਸੇ ਹੋਰ ਬਾਰਡਰ ਤੇ ਜਾ ਕੇ ਲੜਦੇ ਰਹੇ। ਹੁਣ ਗੋਰਾ ਜਦੋਂ ਫਿਲਮ ਬਣਾਉਂਦਾ ਤੇ ਉਹ ਤੁਹਾਨੂੰ ਇੱਕ ਸ਼ਾਟ ਦਿੰਦਾ ਕਿ ਪਗੜੀਆਂ ਪਾਈਆਂ ਨੇ ਸਿੱਖਾਂ ਨੇ ਔਰ ਗੁਜ਼ਰ ਰਹੇ ਨੇ, ਦੈਟਸ ਇਟ। ਕਦੀ ਕੋਈ ਮੇਜਰ ਜਿਹੜਾ ਹੈ ਸੀਨ ਵੀ ਨਹੀਂ ਦਿੱਤਾ ਗਿਆ, ਰੋਲ ਵੀ ਨਹੀਂ ਦਿੱਤਾ ਗਿਆ, ਕਹਾਣੀ ਦੱਸੀ ਵੀ ਨਹੀਂ ਗਈ ਕਿ ਅਸੀਂ ਫਰੰਟ ਲਾਈਨ ਦੇ ਉੱਤੇ ਸਾਂ, ਅਸੀਂ ਮਾਈਂਡਸ ਦੇ ਉੱਤੇ ਤੁਰ ਕੇ ਉੱਡਦੇ ਰਹੇ ਹਾਂ। ਸੋ ਸੱਜਣ ਸਿੰਘ ਰੰਗਰੂਟ, ਮੇਰਾ ਜਿੱਥੋਂ ਤੱਕ ਮੇਰੀ ਰਿਸਰਚ ਮੈਨੂੰ ਕੋਈ ਕਰੈਕਟ ਕਰ ਦੇ ਕਿ ਜਿੰਨੀਆਂ ਵੀ ਦੁਨੀਆ ਦੀਆਂ ਜ਼ੁਬਾਨਾਂ ਨੇ ਉਹਨਾਂ 'ਚ ਵਾਹ ਜਿਹੜੀ ਕਿ ਇੰਡੀਅਨ ਬ੍ਰਿਟਿਸ਼ ਆਰਮੀ ਦੀ ਵਰਲਡ ਵਾਰ ਦੇ ਵਿੱਚ ਲੜਾਈ ਦੇ ਉੱਤੇ ਬਣਾਈ ਗਈ ਫਿਲਮ, ਤੇ ਉਦੋਂ ਹੀ ਬਣੇਗੀ ਜਦੋਂ ਤੁਸੀਂ ਆਪਣੀ ਜ਼ੁਬਾਨ ਨੂੰ ਓਨ ਕਰੋਗੇ ਤਾਂ ਆਪਣੀ ਕਹਾਣੀ ਕਹੋਗੇ। ਅੱਛਾ, ਬੈਨ ਕਲਚਰ ਹੁਣ ਬੜਾ ਬੁਰਾ ਪਾਕਿਸਤਾਨ ਦੇ ਵਿੱਚ। ਟਿਕਟੌਕ ਦੇ ਉੱਤੇ ਲੋਕੀ ਹੱਸ ਖੇਡ ਰਹੇ ਨੇ, ਬੈਨ ਕਰ ਦਿਓ। YouTube ਤੋਂ ਪੈਸੇ ਕਮਾ ਰਹੇ ਨੇ, ਬੈਨ ਕਰ ਦਿਓ। ਫਿਲਮ ਦੀ ਸਮਝ ਨਹੀਂ ਆਈ, ਬੈਨ ਕਰ ਦਿਓ। ਠੀਕ ਹੈ, ਫੇਸਬੁੱਕ ਵੀ ਬੈਨ ਹੋ ਸਕਦੀ, ਯੂ ਨੈਵਰ ਨੋ। ਕੀ ਲੱਗਦਾ ਕਿ ਬੈਨ ਜਦੋਂ ਹੁੰਦਾ ਹੈ ਉਹਦੀ ਵਜ੍ਹਾ ਕੀ ਬਣ ਜਾਂਦੀ ਹੈ? ਅਕਸਰ ਲੋਕਾਂ ਨੂੰ ਸਮਝ ਨਹੀਂ ਆਉਂਦੀ, ਜਾਂ ਲੋਕੀ ਬਹੁਤ ਜ਼ਿਆਦਾ ਰਿਐਕਸ਼ਨਰੀ ਹੋ ਜਾਂਦੇ ਨੇ, ਜਾਂ ਗਵਰਨਮੈਂਟ ਨੂੰ ਕਿਸੇ ਚੀਜ਼ ਤੋਂ ਡਰ ਹੈ। ਇੱਕ ਫਿਲਮ ਕਿਆ ਚੇਂਜ ਕਰ ਸਕਦੀ ਹੈ ਸਾਰਾ ਨੈਰੇਟਿਵ ਪਾਕਿਸਤਾਨੀਆਂ ਦਾ? ਮੈਂ ਕਿਸੇ ਐਕਸਪਰਟ ਦੇ ਵਾਂਗਰ ਤੇ ਬਿਲਕੁਲ ਨਹੀਂ ਕੋਈ ਗੱਲ ਕਰਨਾ ਚਾਹੁੰਦਾ, ਜਿਵੇਂ ਮੈਂ ਕੋਈ ਬਹੁਤ ਇਹਦੇ ਤੇ ਕੋਈ ਅਬੂਰ ਹਾਸਿਲ ਹੈ ਮੈਨੂੰ, ਨਹੀਂ। ਪਰ ਇੱਕ ਵਿਕਟਮ ਦੇ ਤੌਰ ਤੇ ਮੈਂ ਜ਼ਰੂਰ ਕਹਾਂਗਾ ਕਿ ਜਦੋਂ ਸਾਨੂੰ ਕਿਸੇ ਸ਼ੈ ਦੀ ਸਮਝ ਨਹੀਂ ਆਉਂਦੀ, ਵਾਸਿਫ ਅਲੀ ਵਾਸਿਫ ਸਾਹਿਬ ਦਾ ਕਾਲ ਹੈ ਕਿ ਜੇ ਕਿਸੇ ਸ਼ੈ ਨੂੰ ਤੁਸੀਂ ਹਕੀਰ ਜਾਨਣਾ ਹੋਏ, ਉਹਨੂੰ दूर उसको दूर से और गुरूर से देखो, राइट, तो वो हकीर बन जाएगी। तो
I do feel कि ਅਸੀਂ ਉਹ ਜਿਹੜਾ ਵਿੱਚ ਵੱਖ ਪਾਉਂਦੇ ਆ, ਅਸੀਂ ਉਹ ਜਿਹੜਾ distance ਵਿੱਚ create ਕਰਨੇ ਆ, ਉਹ ਐਸੇ ਕਰਕੇ because ਅਸੀਂ we don't want to deal with it. Controversy ਬੜਾ ਹੀ ਕੋਈ ਮਤਲਬ ਫੈਂਸੀ ਜਿਹਾ ਅੱਖਰ ਹੈ ਤੇ ਅਸੀਂ ਬੜਾ ਗੈਰ ਜ਼ਿੰਮੇਦਾਰੀ ਦੇ ਨਾਲ ਇਹਨੂੰ ਇਸਤੇਮਾਲ ਕਰਨੇ ਆ ਤੇ ਕਿਸੇ ਵੀ ਸ਼ੈ ਜਿਹੜੀ ਸਮਝ ਨਹੀਂ ਆ ਰਹੀ, ਜਿਹੜਾ ਸਾਨੂੰ ਲੱਗਦਾ ਹੈ ਸਾਡਾ ਮਸਲਾ ਨਹੀਂ, ਅਸੀਂ ਇਹਨੇ ਕੰਟਰੋਵਰਸ਼ਲ ਨਹੀਂ। ਮੈਨੂੰ ਲੱਗਦਾ ਹੈ ਇਹ ਵੀ ਇੱਕ ਕਿਸਮ ਦੀ ਜ਼ਿੰਮੇਦਾਰੀ ਤੋਂ ਆਪਣਾ ਪਿੱਛਾ ਛੁਡਾਉਣ ਵਾਲੀ ਗੱਲ ਹੈ। ਤੇ ਮੈਂ ਸਿਰਫ ਆਪਣੀ ਫਿਲਮ ਦੀ ਗੱਲ ਨਹੀਂ ਕਰ ਰਿਹਾ, ਜਦੋਂ ਵੀ ਕਿਸੇ ਸ਼ਾਇਦ ਸਮਝ ਆ ਕਹਿੰਦੇ ਕੰਟਰੋਵਰਸ਼ਲ ਇਹ ਮੁਤਨਾਜ਼ਿਆ ਹੋ ਗਏ, ਨਹੀਂ, ਮੁਤਨਾਜ਼ਿਆ ਤੇ ਇੱਕ ਅੱਖਰ ਹੈ ਉਹ ਤੇ ਇੱਕ ਲਫ਼ਜ਼ ਹੈ। ਤੇ ਮੈਨੂੰ ਲੱਗਦਾ ਇਹ ਬੈਨ ਕਰਨ ਵਾਲੀ ਜਿਹੜੀ ਸ਼ੈ, ਇੱਕ ਤੇ ਰਿਐਲਿਟੀ ਜਿਹੜੀ ਹੈ, ਜਿਹੜੀ ਔਨ ਗਰਾਊਂਡ ਰਿਐਲਿਟੀ ਹੈ, ਉਹ ਬੜੀ ਫਰਕ ਹੈ। ਇੰਨਾ ਆਸਾਨ ਨਹੀਂ ਹੁੰਦਾ ਕਿਸੇ ਵੀ ਸ਼ੈ ਨੂੰ ਹੁਣ ਬੈਨ ਕਰਨਾ। www. World Wide Web ਹੈ ਜਿਹੜਾ ਹੁਣ ਇਹ ਵੈਬ ਦਾ ਜ਼ਮਾਨਾ ਹੈ, ਜਿਹੜਾ ਇੰਟਰਨੈਟ ਦਾ ਜ਼ਮਾਨਾ ਹੈ, ਇੰਨਾ ਸੌਖਾ ਨਹੀਂ ਕਿ ਕਿਸੇ ਵੀ ਸ਼ੈ ਨੂੰ ਕੋਈ ਵੀ ਬੰਦਾ ਹੁਣ ਕਿਤੇ ਕੋਈ ਵੀ ਸਰਕਾਰ ਖਲੋ ਕੇ ਕਹਿ ਦੇਵੇ ਕਿ ਅਸੀਂ ਬੈਨ ਕਰ ਰਹੇ ਹਾਂ। ਨਹੀਂ, ਲੋਕਾਂ ਨੇ 100 ਤਰੀਕੇ ਕੱਢ ਲਏ ਨੇ ਉਹਨਾਂ ਸਾਰਿਆਂ ਬੈਨਾਂ ਨੂੰ ਤੇ ਉਹਨਾਂ ਸਾਰੀਆਂ ਪਾਬੰਦੀਆਂ ਨੂੰ ਕ੍ਰੈਕ ਕਰਨ ਦਾ। ਤੇ ਮੈਂ ਬਸ ਇੰਨਾ ਹੀ ਕਹਾਂਗਾ ਕਿ ਜਦੋਂ ਵੀ ਤੁਸੀਂ ਕਿਸੇ ਸ਼ੈ ਨੂੰ ਬਹੁਤ ਜ਼ਿਆਦਾ ਨੱਪੋਗੇ ਜਾਂ ਉਹਨੂੰ ਦਬਾਓਗੇ, ਉਹਨੂੰ ਘੋਟੋਗੇ, ਤੇ ਫਿਰ ਮੇਰਾ ਖਿਆਲ ਹੈ ਉਹ 'ਚੋਂ ਇੱਕ ਰਿਐਕਸ਼ਨ ਵੀ ਆਏਗਾ ਤੇ ਰਿਐਕਸ਼ਨ ਆਉਂਦਾ ਤੇ ਮੈਂ ਫਿਲਮ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗਾ। ਮੈਂ ਹੀ ਕਹਾਂਗਾ ਕਿ ਮੈਂ ਬਹੈਸੀਅਤ ਇੱਕ ਪਾਕਿਸਤਾਨੀ ਦੇ, ਬਹੈਸੀਅਤ ਇੱਕ ਜ਼ਿੰਮੇਦਾਰ ਪਾਕਿਸਤਾਨੀ ਦੇ ਆਪਣੇ ਸਾਰੇ ਫਰਾਇਜ਼ ਪੂਰੇ ਕੀਤੇ। ਜੋ ਵੀ ਇਸ ਮੁਲਕ 'ਚ ਸਾਨੂੰ 100 ਇਖਤਲਾਫ ਹੋਣ, ਇਹ ਸਿਸਟਮ ਠੀਕ ਹੈ, ਸਿਸਟਮ ਜੋ ਵੀ ਸਿਸਟਮ ਸੀ, ਸੈਂਸਰ ਦਾ ਸਿਸਟਮ ਹੈ, ਸੈਂਸਰ ਸਰਟੀਫਿਕੇਟ ਲੈਣ ਦਾ ਸਿਸਟਮ ਹੈ, ਜਿਹੜੇ ਵੀ ਕੋਈ ਅਦਾਲਤੀ ਨੇ, ਸਾਰੇ ਮੈਂ ਪੂਰੇ ਕੀਤੇ। ਉਸ ਤੋਂ ਬਾਅਦ ਜਦੋਂ ਕੁਝ ਗਲਤ ਹੋਇਆ, ਮੈਂ ਖਿਆਲ ਮੈਨੂੰ ਕੁਝ ਮਹੀਨੇ ਲੱਗੇ ਉਹਨੂੰ ਸਮਝਣ ਲਈ, ਬਟ ਮੈਂ ਕਿਹਾ ਨਹੀਂ, ਜਦੋਂ ਜ਼ਿਆਦਤੀ ਹੁੰਦੀ ਹੈ ਇਹ ਵੀ ਬੜਾ ਜ਼ਰੂਰੀ ਹੈ ਇਹ ਇਦਰਾਕ ਕਰਨਾ, ਇਹ ਖੁਦ ਨੂੰ ਅਹਿਸਾਸ ਦਿਲਾਣਾ ਕਿ ਇਹ ਜ਼ਿਆਦਤੀ ਹੋਈ ਹੈ। ਹੁਣ ਮੈਂ ਇਹ ਆਪਣਾ ਵੇਲਾ ਇਹਨਾਂ ਸੋਚਾਂ 'ਚ ਬਰਬਾਦ ਨਾ ਕਰਾਂ ਕਿ ਮੈਂ ਕਿੱਥੇ ਗਲਤ ਕੀਤਾ ਜਾਂ ਮੈਂ ਕਿੱਥੇ ਉਹ ਕੰਮ ਕਰ ਦਿੱਤਾ ਜਿੱਥੇ ਇਹ ਮੇਰਾ ਕਸੂਰ ਸੀ। ਨਹੀਂ, ਤੇ ਉਹ ਮੇਰਾ ਖਿਆਲ ਹੈ ਉਹੀ ਜਰਨੀ ਬਸ ਬੜੀ ਅਹਿਮ ਹੁੰਦੀ ਹੈ ਕਿ ਜਦੋਂ ਤੁਸੀਂ ਤੁਹਾਨੂੰ ਪਤਾ ਹੋਏ, ਤੁਹਾਨੂੰ ਆਪਣੇ ਸਿੱਧਕੇ ਦਿਲ ਤੋਂ ਇਸ ਗੱਲ ਤੇ ਈਮਾਨ ਹੋਏ ਕਿ ਤੁਸੀਂ ਕੋਈ ਗਲਤ ਕੰਮ ਨਹੀਂ ਕੀਤਾ, ਉਹ ਬਹੁਤ ਵੱਡਾ ਤੁਹਾਨੂੰ ਇੱਕ ਸਕੂਨ ਤੇ ਇੱਕ ਤਕਵੀਅਤ ਤੇ ਇੱਕ ਈਮਾਨ ਵਰਗੀ ਇੱਕ ਕੈਫੀਅਤ ਹੁੰਦੀ ਹੈ। ਤੇ ਬਾਕੀ ਰਹੀ ਬੈਨ ਵਾਲੀ ਗੱਲ, ਮੇਰਾ ਖਿਆਲ ਹੈ ਪੁਲਿਸੀਆਂ ਦੀ ਗੱਲ ਹੈ ਤੇ ਬਾਕੀ ਪਾਲਿਸੀ ਕਦੀ ਕੁਝ ਹੁੰਦੀ ਹੈ, ਕਦੀ ਕੁਝ ਹੁੰਦੀ ਹੈ, ਪਰ ਸਿਰਫ ਪਾਲਿਸੀ ਦੀ ਵਜ੍ਹਾ ਤੋਂ ਆਪਣੇ ਆਈਡੀਓਲੋਜੀ ਨੂੰ, ਆਪਣੇ ਇਤਕਾਦ ਨੂੰ, ਆਪਣੇ ਈਮਾਨ ਨੂੰ ਬਦਲਣਾ ਮੇਰਾ ਨਹੀਂ ਖਿਆਲ ਕਿ ਕਿਸੇ ਵੀ ਜੀ ਸ਼ਊਰ ਇਨਸਾਨ ਨੂੰ ਕਰਨਾ ਚਾਹੀਦਾ। ਤੁਹਾਡਾ ਆਪਣਾ ਜ਼ਮੀਰ, ਤੁਹਾਡੀ ਆਪਣੀ ਆਵਾਜ਼ ਸਭ ਤੋਂ ਅਹਿਮ ਹੈ ਤੇ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਕੁਝ ਗਲਤ ਨਹੀਂ ਕੀਤਾ ਤੇ ਫਿਰ ਖਲੋ ਜਾਓ, ਨਾ ਆਪਣੀ ਮਤਲਬ ਗੱਡ ਲਓ ਆਪਣੀ ਜੜ ਉੱਥੇ ਤੇ ਬਸ ਖਲੋ ਜਾਓ। ਸਹੀ ਹੈ। ਅੱਛਾ, ਲੋਕ ਕੁਝ ਲੋਕ ਤੁਹਾਨੂੰ ਬੜਾ ਬੋਲਡ ਕਹਿੰਦੇ ਨੇ ਬਿਕੋਜ਼ ਆਫ ਯੂਰ ਕਰੈਕਟਰਸ, ਔਰ ਜਿਹੜੇ ਵੀ ਤੁਸੀਂ ਪ੍ਰੋਜੈਕਟ ਕਰਦੇ ਹੋ, ਭਾਵੇਂ ਉਹ ਝਾਂਜਰ ਦੀ ਪਾਵਾਂ ਝੰਕਾਰ ਦਾ ਕਰੈਕਟਰ ਹੋਇਆ ਜਿਹਦੇ ਵਿੱਚ ਤੁਸੀਂ ਅਲੀ ਜੁੱਤੀ ਪਾ ਕੇ ਝਾਂਜਰ ਪਾ ਕੇ ਡਾਂਸ ਕੀਤਾ ਹੋਵੇ, ਐਂਡ ਦੈਨ ਤੁਸੀਂ ਡੈਥ ਰੋ ਵਾਲੀ ਜਿਹੜੀ ਇੱਕ ਸੀ ਬਣਾਈ ਸੀ ਜਿਹਦੇ ਵਿੱਚ ਇੱਕ ਐਸੇ ਕੈਦੀ ਦਾ ਕਿਰਦਾਰ ਅਦਾ ਕੀਤਾ ਸੀ ਜਿਹੜਾ 24 ਘੰਟੇ ਗੁਜ਼ਾਰ ਰਿਹਾ ਔਰ ਸਵੇਰੇ ਉਹਦੀ ਫਾਂਸੀ ਗਈ ਹੈ, ਉਹ ਹੋ ਜਾਏ, ਫਿਰ ਜ਼ਿੰਦਗੀ ਤਮਾਸ਼ਾ ਹੋ ਜਾਏ। ਸੋ ਸਮਹਾਉ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਟੌਪਿਕਸ ਰਹਿੰਦੇ ਨੇ ਕਿਸੇ ਵੀ ਪਲੇਟਫਾਰਮ ਦੇ ਉੱਤੇ, ਈਦਰ ਇਟਸ ਦ ਥੀਏਟਰ ਔਰ ਦ ਸਿਲਵਰ ਸਕਰੀਨ ਔਰ ਐਨੀਵੇਅਰ ਐਲਸ, ਉਹ ਥੋੜੇ ਬੋਲਡ ਰਹਿੰਦੇ ਨੇ। ਕਿਆ ਵਾਕਈ ਤੁਸੀਂ ਬੋਲਡ ਹੋ ਜਾਂ ਤੁਹਾਨੂੰ ਬਸ ਇਹ ਚੀਜ਼ਾਂ ਅਟਰੈਕਟ ਕਰਦੀਆਂ, ਜੋ ਕਹਾਣੀ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਹੀ ਸਮਝ ਜਾਂਦੀ ਹੈ? ਬਿਲਕੁਲ ਇੱਕ ਹਮਸਫਰ ਵਾਲੀ ਕਹਾਣੀ ਨਹੀਂ ਬਾਰ-ਬਾਰ ਸੁਣਾਉਣ ਤੇ ਦਿਲ ਕਰਦਾ ਕਿ ਮੁਹੱਬਤ ਹੋ ਗਈ, ਜਫਾ ਹੋ ਗਈ, ਨਫ਼ਰਤ ਹੋ ਗਈ, ਫਲਾਨ ਦੈਟਸ ਇਟ। ਕੀ ਅਟਰੈਕਟ ਕਰਦਾ ਬੀਇੰਗ ਅ ਸਟੋਰੀ ਟੈਲਰ? ਤੁਹਾਨੂੰ ਕੀ ਅਟਰੈਕਟ ਮੈਂ 1999 ਚ ਕੰਮ ਕਰਨਾ ਸ਼ੁਰੂ ਕੀਤਾ ਸੀ, ਠੀਕ ਹੈ। ਮੈਂ ਗਵਰਨਮੈਂਟ ਕਾਲਜ ਚ ਐਮਐਸਸੀ ਕਰ ਰਿਹਾ ਸੀ ਤੇ ਇਸ ਸਾਲ 2020 ਚ ਮੈਨੂੰ 21 ਸਾਲ ਹੋ ਜਾਣਗੇ ਕੰਮ ਕਰਦੇ, ਠੀਕ ਹੈ। ਉਹਦੇ ਚ ਮੈਂ ਸ਼ਾਸ਼ਲਿਕ ਵੀ ਕੀਤਾ, ਮੈਂ ਬਾਨੋ ਕੁਦਸੀਆ ਸਾਹਿਬਾ ਦਾ ਸੀਰੀਅਲ ਵੀ ਡਾਇਰੈਕਟ ਕੀਤਾ, ਪਿਆ ਨਾਮ ਕਾ ਦਿਆ। ਮੈਂ ਹੋਰ ਤਰ੍ਹਾਂ ਦੇ ਵੀ ਕੰਮ ਹੈ, ਪੀਟੀਵੀ ਲਈ ਕੰਪੇਅਰਿੰਗ ਵੀ ਕੀਤੀ, ਲਾਈਵ ਸ਼ੋਅ ਵੀ ਕੀਤੇ, ਮੈਂ ਰਮਜ਼ਾਨ ਸ਼ਰੀਫ ਦੇ ਵੀ ਪ੍ਰੋਗਰਾਮਾਂ ਦੀ ਹੋਸਟਿੰਗ ਕੀਤੀ, ਮੈਂ ਹਮਸਫਰ ਵੀ ਬਣਾਇਆ, ਮੈਂ ਮੰਟੋ ਵੀ ਬਣਾਈ। ਇੱਕ ਤੇ ਮੈਨੂੰ ਲੱਗਦਾ ਹੈ ਕਿ ਜੇ
ਮੈਨੂੰ ਬਹੁਤ ਬੁਰਾ ਲੱਗਦਾ। ਮੈਨੂੰ ਨਹੀਂ ਪਤਾ ਉਹ ਕਿਹੜਾ ਕੌਨਫੀਡੈਂਸ ਕਿਵੇਂ ਆਉਂਦਾ ਲੋਕਾਂ 'ਚ ਕਿ ਮੈਂ ਕਹਾਂ ਮੈਂ ਆਰਟਿਸਟ ਹਾਂ। ਮੈਨੂੰ ਨਹੀਂ ਪਤਾ ਮੈਂ ਆਰਟਿਸਟ ਹਾਂ ਕਿ ਨਹੀਂ। ਮੈਂ ਆਰਟ ਕਰਨ ਦੀ ਕੋਸ਼ਿਸ਼ ਕਰਨਾ, ਠੀਕ ਹੈ। ਜਦੋਂ ਮੈਂ ਹਮਸਫਰ ਕੀਤਾ ਮੈਂ ਪ੍ਰੈਸ਼ਰ 'ਚ ਨਹੀਂ ਕੀਤਾ ਤੇ ਕੋਈ ਦਾਵਾ ਕਰਨ ਲਈ ਨਹੀਂ ਕੀਤਾ ਮੈਂ ਹੁਣ ਕੋਈ ਹਿੱਟ ਦੇਣ ਵਾਲਾ ਤੁਹਾਨੂੰ ਤੇ ਮੈਂ ਤੁਹਾਨੂੰ ਉਹ ਕਹਾਣੀ ਸੁਣਾਉਣ ਵਾਲਾ ਜਿਹਦੇ 'ਚ ਤੁਹਾਨੂੰ ਮੁਹੱਬਤ ਹੋ ਜਾਏਗੀ ਤੇ ਹੁਣ ਇਹ ਚੱਲੇਗਾ ਜੀ, ਰੇਟਿੰਗਾਂ ਜਿਹੜੀਆਂ ਨੇ ਉਹ ਅਸਮਾਨ ਪਾੜ ਕੇ ਨਿਕਲ ਜਾਣਗੀਆਂ ਫਲਾਣਾ। ਇਹ ਕਦੀ ਜਦੋਂ ਮੰਟੋ ਕੀਤਾ ਮੈਂ ਨਹੀਂ ਕਿਹਾ ਕਿ ਮੈਂ ਹੁਣ ਇਹੋ ਜਿਹੀ ਆਰਟ ਕ੍ਰੀਏਟ ਕਰ ਰਿਹਾ ਕਿ ਤੁਹਾਨੂੰ ਤੁਸੀਂ ਪਹਿਲੇ ਕਦੇ ਨਹੀਂ ਵੇਖਿਆ ਹੋਏਗਾ ਤੇ ਮੰਟੋ ਸਾਹਿਬ ਦੇ ਨਾਲ। I think it's where you are at that particular point in time। ਤੇ ਮੇਰਾ ਇਹ ਬਿਲਕੁਲ ਈਮਾਨ ਹੈ ਕਿ ਜਦੋਂ ਤੁਹਾਡੇ ਚੋਂ ਇਹ ਜਿਹੜੀ ਅਰਜ ਹੈ ਜਾਂ ਤੁਹਾਡੇ ਚੋਂ ਜਿਹੜੀ ਇਹ ਇਨਸਟਿੰਕਟ ਹੈ, ਜੇ ਤੁਸੀਂ ਆਰਟਿਸਟ ਹੋ ਜਾਂ ਆਰਟਿਸਟਿਕ ਇੰਪਲਸ ਰੱਖਦੇ ਹੋ, ਜਦੋਂ ਖਤਮ ਹੋ ਜਾਏ ਨਾ ਕਿ ਮੈਂ ਹੁਣ ਉਹ ਕਹਿਣਾ ਜੇ ਮੈਂ ਜਿਹੜਾ ਮੇਰਾ ਦਿਲ ਕਹਿ ਰਿਹਾ ਹੈ, ਜਿਹੜੀ ਸੋਚ ਮੇਰੇ ਅੰਦਰ ਪੁੰਗਰ ਰਹੀ ਹੈ ਤੇ ਮੈਂ ਇਹਨੂੰ ਜ਼ਰਾ ਹੁਣ ਥੋੜੀ ਜ਼ਰਾ ਦੀ ਨਸ਼ੋਨੁਮਾ ਕਰਕੇ ਇਹਨੂੰ ਜ਼ਰਾ ਵੇਖਾਂ ਕਿ ਜਾਂਦਾ ਕਿੱਥੇ ਬੂਟਾ ਕਿੰਨਾ ਕੁ ਵੱਡਾ, ਜਦੋਂ ਉਹ ਮਰ ਜਾਏ ਨਾ ਤੇ ਮੇਰੇ ਖਿਆਲ ਆਰਟਿਸਟ ਵੀ ਮਰ ਜਾਂਦਾ। ਤੇ ਮੈਂ ਕਦੀ ਵੀ ਇਸ ਕਰਕੇ ਨਹੀਂ ਕਿ ਹੁਣ ਮੈਂ ਕੁਝ ਫਰਕ ਕਰਨਾ, ਨਹੀਂ। ਜਦੋਂ 24 ਆਵਰਸ ਵਾਲੀ ਜਿਹੜੀ ਪਰਫਾਰਮੈਂਸ ਸੀ ਮੈਨੂੰ ਨਹੀਂ ਪਤਾ, ਜਿਵੇਂ ਲਿਟਰਲੀ ਝੋਲੀ 'ਚ ਨਹੀਂ ਡਿੱਗਦੀ ਕੋਈ ਸ਼ੈ ਕਿ ਡਿੱਗੀ ਮੈਂ 3 ਮਹੀਨੇ ਤੇ ਮੈਂ ਕਿਹਾ ਮੈਨੂੰ ਨਹੀਂ ਪਤਾ ਕਰਨਾ ਕਿਵੇਂ, ਕੋਈ ਸਕ੍ਰਿਪਟ ਨਹੀਂ ਹੈਗਾ, ਕੁਛ ਨਹੀਂ ਕਰਨਾ ਤੇ ਮੈਂ ਹੋਰ ਚੈਲੰਜਸ ਪਾ ਲਏ ਵਿੱਚ, ਮੈਂ ਪੰਜਾਬੀ 'ਚ ਕਰਨੀ ਹੈ, ਮੈਂ ਕਰਨਾ, ਮੈਂ ਉਹ ਕਰਨਾ, ਮੈਨੂੰ ਨਹੀਂ ਪਤਾ, ਮੈਂ ਕਦੀ ਨਹੀਂ ਕੀਤੀ ਕੋਈ 24 ਘੰਟੇ ਕੈਮਰੇ ਦੇ ਅੱਗੇ। ਮੈਂ I hate that idea of being on social media even ਕਿ ਤੁਸੀਂ ਰੋਜ਼ ਆਪਣੀ ਕੋਈ ਫੋਟੋ ਲਾ ਰਹੇ ਹੋ, ਤੁਸੀਂ ਦੱਸ ਰਹੇ ਹੋ ਮੈਂ ਕਰ ਰਿਹਾ, ਮੈਂ ਤਾਂ ਬਿਲਕੁਲ ਮੈਂ ਬਹੁਤ ਹੀ ਕੈਮਰਾ ਅਨਫ੍ਰੈਂਡਲੀ ਇਨਸਾਨ। ਮੈਨੂੰ ਲੱਗਦਾ ਹੈ ਕਿ ਨਹੀਂ, ਇਹ ਜਿਹੜੀ ਹੁੰਦੀ ਨਾ ਕਿ ਤੁਸੀਂ ਕੀ ਕਰ ਰਹੇ ਹੋ, ਜਦੋਂ ਉਹ ਕਿਸੇ ਸੱਚੀ ਉਹਦੀ ਅਗਰ ਸੋਰਸ ਸੱਚੀ ਹੈ ਤੇ ਫਿਰ ਉਹ ਸੱਚ ਕਿਤੇ ਨਾ ਕਿਤੇ ਨਜ਼ਰ ਆ ਜਾਂਦਾ ਹੈ। ਜੇ ਨਹੀਂ ਸੱਚਾ ਤੇ ਫਿਰ ਲੋਕਾਂ ਨੂੰ ਪਤਾ ਚੱਲ ਜਾਏਗਾ। ਤੇ ਮੈਂ ਕਦੀ ਇਹ ਸੈਂਸੇਸ਼ਨ ਵਾਲੀ ਵੀ ਜਿਹੜੀ ਗੱਲ ਹੈ, ਮੈਨੂੰ ਨਹੀਂ ਲੱਗਦਾ ਕੋਈ ਸੈਂਸੇਸ਼ਨ ਲਈ ਤੇ ਹੋਰ ਬੜੇ ਤਰੀਕੇ ਨੇ। ਮਤਲਬ ਹੁਣ ਤੇ ਕੋਈ ਮਸਲਾ ਹੀ ਨਹੀਂ ਰਿਹਾ, ਮੈਂ ਇੱਥੇ ਕੋਈ ਵੀ ਛੋਟੀ ਜਿਹੀ ਕੋਈ 3 ਸੈਕਿੰਡ ਦੀ ਕੋਈ ਹਰਕਤ ਕਰ ਸਕਣਾ ਤੇ ਵਾਇਰਲ ਕਰ ਦਿਆਂਗੇ ਅਸੀਂ ਵੀਡੀਓ, ਪਤਾ ਨਹੀਂ ਬਹੁਤ ਸਾਰੇ ਤਰੀਕੇ ਨੇ। ਮੈਂ ਬਿਲਕੁਲ ਲੋਕਾਂ ਨੂੰ ਕੋਈ ਆਈਡੀਆ ਨਹੀਂ ਦੇ ਪਾ ਰਿਹਾ ਕਿ ਮੈਂ ਕੀ ਕਰ ਸਕਣਾ। ਤੇ ਹਾਂ ਕਹਿ ਰਿਹਾ ਕਿ ਔਰ ਤੇ ਬਿਲਕੁਲ ਵੀ ਕਦੀ ਵੀ ਇਸ ਕਰਕੇ ਨਹੀਂ ਰਿਹਾ ਕਿ ਮੈਂ ਕੰਮ ਮੈਨੂੰ ਇਹਨਾਂ ਥਕਾ ਦਿੰਦਾ ਹੈ, ਆਮ ਤੌਰ ਤੇ ਕੰਮ ਮੈਨੂੰ ਇਹਨਾਂ ਐਗਜ਼ੌਸਟ ਕਰ ਦਿੰਦਾ ਹੈ ਜਦੋਂ ਮੈਂ ਕਰ ਰਿਹਾ ਤੇ ਸਾਰੇ ਕੰਮ ਨਹੀਂ, ਬਹੁਤ ਸਾਰੇ ਕੰਮ ਮੈਂ ਬਿਲਕੁਲ ਮਤਲਬ ਉਹ ਕੀ ਕਹਿੰਦੇ ਨੇ ਉਰਦੂ 'ਚ ਕਹਿੰਦੇ ਨੇ ਬਬਾਂਗੇ ਦਹਲ। ਮੈਂ ਕਹਿਣਾ ਚਾਹਨਾ ਕਿ ਮੈਂ ਬਹੁਤ ਸਾਰੇ ਕੰਮ ਪੈਸੇ ਲਈ ਵੀ ਕਰਨਾ, ਮੈਂ ਇਹੀ ਕੰਮ ਕਰਨਾ ਨਾ, ਮੈਂ ਹੋਰ ਤੇ ਮੇਰਾ ਕੋਈ ਜ਼ਰੀਆ ਮਾਰਕ ਨਹੀਂ, ਮੈਂ ਕੋਈ ਇੰਡਸਟਰੀਅਲਿਸਟ ਨਹੀਂ, ਮੈਂ ਕੋਈ ਪ੍ਰਾਪਰਟੀ ਦਾ ਕੰਮ ਨਹੀਂ ਕਰਦਾ। ਤੇ ਕਦੀ ਮੈਂ ਕਰ ਲੈਣਾ ਵਾਲੇ ਕੰਮ ਵੀ ਜਿਹਦੇ 'ਚ ਦਿਲ ਨਹੀਂ ਰਾਜ਼ੀ ਹੋ ਰਿਹਾ ਹੁੰਦਾ, ਮਤਲਬ ਲੂ ਨਹੀਂ ਰਾਜ਼ੀ ਹੁੰਦਾ ਕਿ ਇਹ ਨਹੀਂ ਕਰਨਾ, ਇਹ ਕਹਾਣੀ ਮੈਨੂੰ ਨਹੀਂ ਸਮਝ ਆ ਰਹੀ, ਪਰ ਮੈਨੂੰ ਪਤਾ ਹੁੰਦਾ ਅੱਛਾ ਵੀ ਹੁਣ ਬਾਅਦ 'ਚ ਉਹ ਕੰਮ ਕਰ ਲਾਂਗਾ ਜਦੋਂ ਮੈਂ ਆਪਣਾ ਲੂ ਰਾਜ਼ੀ ਕਰ ਲਾਂਗਾ, ਪਰ ਇਸ ਵੇਲੇ ਮੈਨੂੰ ਪੈਸਾ ਚਾਹੀਦਾ ਹੈ ਜਾਂ ਖਾਣਾ ਖਾਣਾ ਹੈ, ਘਰ ਦਾ ਕਿਰਾਇਆ ਦੇਣਾ ਹੈ, ਤੇ ਮੈਂ ਕੋਈ ਕੰਮ ਕਰ। ਤੇ ਉਸ ਤਰ੍ਹਾਂ ਦਾ ਕੰਮ ਵੀ ਕੀਤਾ ਹੈ, ਪਰ ਜਿਹੜੇ ਕੰਮ ਤੁਸੀਂ ਜਿਨ੍ਹਾਂ ਦੀ ਨਿਸ਼ਾਨਦੇਹੀ ਕਰ ਰਹੇ ਹੋ, ਮੇਰਾ ਖਿਆਲ ਹੈ ਮੈਂ ਐਜ਼ ਐਨ ਆਰਟਿਸਟ ਮੈਂ ਨਹੀਂ ਚਾਹੁੰਦਾ। ਮੇਰਾ ਖਿਆਲ ਹੈ ਆਰਟਿਸਟ ਦੀ ਸਭ ਤੋਂ ਪਹਿਲੀ ਜਿਹੜੀ ਡਿਫੀਟ ਹੈ ਉਹ ਇਹ ਹੁੰਦੀ ਹੈ ਕਿ ਤੁਸੀਂ ਐਕਸਪਲੇਨ ਕਰੋ ਮੈਂ ਕਿਉਂ ਕੀਤਾ। ਮੈਂ ਕਰਤਾ, ਨਹੀਂ ਅੱਛਾ ਲੱਗਿਆ, ਨਹੀਂ ਅੱਛਾ ਲੱਗਿਆ, ਤੁਹਾਨੂੰ ਉਹਦਾ ਸੱਚ ਨਹੀਂ ਮਹਿਸੂਸ ਹੋਇਆ, ਨਹੀਂ ਮਹਿਸੂਸ ਹੋਇਆ, ਤੇ ਇਸ ਤਰ੍ਹਾਂ ਹੀ ਮੇਰਾ ਖਿਆਲ ਹੈ। ਬਟ ਕਦੀ ਐ ਮੈਂ honestly ਸੈਂਸੇਸ਼ਨ ਵਾਲੇ ਹੋਰ ਕੰਮ ਹੁੰਦੇ ਨੇ, ਟਰਸਟ ਮੀ। ਸੈਂਸੇਸ਼ਨ ਲਈ ਇੰਨਾ ਲਵ ਇੰਨਾ ਟਾਈਮ ਇੰਨੀ ਜਿਹੜੀ ਹੈ ਨਾ, ਜਿਵੇਂ ਲੋਕੀ ਕਹਿੰਦੇ ਨੇ ਸੈਲੈਬ੍ਰਿਟੀ ਉਹ ਫਲਾਣਾ ਢਮਾਕਾ, ਮੈਂ ਕਿਹਾ ਮੈਨੂੰ ਸੈਲੈਬ੍ਰਿਟੀ ਸੈਲੂਬ੍ਰਿਟੀ ਤਾਂ ਕੋਈ ਨਹੀਂ ਪਤਾ, ਮੇਰੇ ਕੋਈ ਮਿਲੀਅਨ ਫੋਲੋਅਰਸ ਟਾਈਪ ਮੈਂ ਤੇ ਕਦੀ ਉਹਨੂੰ ਮੈਂ ਪਤਾ ਹੀ ਨਹੀਂ, ਮੈਂ ਚੱਖਿਆ ਹੀ ਨਹੀਂ ਉਹ ਵਾਲਾ ਮਜ਼ਾ। ਤੇ ਮੈਨੂੰ ਨਹੀਂ ਪਤਾ ਸੀ ਟ੍ਰੋਲਿੰਗ ਕੀ ਹੁੰਦੀ ਹੈ, ਮੈਨੂੰ ਨਹੀਂ ਪਤਾ ਸੀ ਆਨਲਾਈਨ ਹੇਟ ਕੀ ਹੁੰਦੀ ਹੈ, ਪਰ ਜ਼ਿੰਦਗੀ ਤਮਾਸ਼ਾ ਦੇ ਬਾਅਦ ਜੋ ਕੁਝ ਮੈਂ ਐਕਸਪੀਰੀਅੰਸ ਕੀਤਾ ਹੈ ਮੈਨੂੰ ਸਮਝ ਆਈ ਕਿ ਅੱਛਾ, ਮੈਂ ਕਿਹਾ ਨਹੀਂ, ਇਹ ਜੋ ਜਿਹਦੇ 'ਚ ਇਹ ਨੀਡ ਡਿਵੈਲਪ ਹੋ ਜਾਏ ਕਿ ਮੈਨੂੰ ਇਹ ਚਾਹੀਦਾ ਹੈ ਇਹੋ ਜਿਹਾ ਸਕੈਂਡਲ ਤੇ ਇਹੋ ਜਿਹਾ engagement with the audience, you have to be really not right in the head, because I couldn't deal with that for 2 days. I could not, and I don't think, I hate that kind of attention, and मैं कभी भी जे attention ਲਈ ਕੰਮ ਨਾ ਕੀਤਾ ਨਾ, ਮੇਰੇ ਪਿਤਾ ਹੀ ਨਹੀਂ ਮੇਰਾ ਅਗਰ ਸਕੈਂਡਲ ਦੀ ਜਾਂ ਕੰਟਰੋਵਰਸੀ ਦੀ ਗੱਲ ਕਰ ਲਈ ਜਾਏ ਤੇ ਜਿਵੇਂ ਤੁਸੀਂ ਕਿਹਾ ਕਿ ਉਹ 24 ਘੰਟੇ ਵਾਲੀ ਜਿਹੜੀ ਟ੍ਰਾਂਸਮਿਸ਼ਨ ਤੁਸੀਂ ਬਣਾਈ ਸੀ ਉਹ ਝੋਲੀ ਝਾੜ ਡਿੱਗੀ, ਤੇ ਹੁਣ ਤੁਸੀਂ ਕਮਲੀ ਫਿਲਮ ਬਣਾ ਰਹੇ ਹੋ ਤੇ ਸਭਾ ਕਮਰ 4 ਦਿਨ ਪਹਿਲੇ ਮਸਜਿਦ ਵਜ਼ੀਰ ਖਾਨ ਦੀ ਇੱਕ ਛੋਟੀ ਜਿਹੀ ਵੀਡੀਓ ਪਿੱਛੇ ਕਾਫੀ ਕੰਟਰੋਵਰਸ਼ੀਅਲ ਹੋ ਗਈਆਂ।
ਪਤਾ ਨਹੀਂ ਤੁਹਾਡੇ ਪਿੱਛੇ ਕੰਟਰੋਵਰਸੀਜ਼ ਆ ਜਾਂਦੀਆਂ ਨੇ, ਕੀ ਕਹਾਣੀ ਬਣ ਰਹੀ ਹੈ ਕਿ ਸਮਹਾਉ ਕੁਝ ਨਾ ਕੁਝ ਐਸਾ ਜ਼ਰੂਰ ਹੋ ਜਾਂਦਾ ਹੈ ਕਿ ਤੁਹਾਡੇ ਪ੍ਰੋਜੈਕਟ ਦੇ ਨਾਲ ਕੋਈ ਚੀਜ਼ ਐਸੀ ਜੁੜ ਜਾਂਦੀ ਹੈ। ਆਈ ਡੋਨਟ ਨੋ ਇਟਸ ਅ ਕੋਇਨਸੀਡੈਂਸ অর ਵਾਟ। ਤੇ ਕਮਲੀ ਬਾਰੇ ਥੋੜਾ ਜਿਹਾ ਦੱਸੋ, ਸਾਡੇ ਸ਼ੋਅ ਦੇ ਵਿੱਚ ਹੀ ਦੱਸ ਦਿਓ ਕਿ ਇਹ ਤੇ ਸਿੱਧੀ ਸਿੱਧੀ ਰਹੇਗੀ ਨਾ, ਇਹਦੀ ਜ਼ਿਆਦਾ ਉਮੀਦ ਹੈ ਕਿ ਸਿੱਧੀ ਰਹੇਗੀ, ਕਿਸੇ ਹੋਰ ਪਾਸੇ ਨਹੀਂ ਜਾਏਗੀ, ਲੋਕਾਂ ਨੂੰ ਸਮਝ ਆਏਗੀ। ਇਹ I ਫਿਲਮ am ਵਿੱਚ ਹੈ not ਕੀ making any false claims, but I'm just saying also, और ਕੀ ਕਹਿੰਦੇ ਨੇ ਗੋਲਡਫਿਸ਼ ਮੈਮਰੀ, ਠੀਕ ਹੈ ਨਾ। ਤੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਜੋ 2-3 ਵਾਕਿਆਤ ਹੋ ਗਏ ਨੇ ਨਾ, ਉਹ ਇਹਨੇ ਉਹ ਕਿਤੇ ਸੀ ਤਾਂ ਹੁਣ ਇੱਕ ਆਈਡੈਂਟੀਟੀ ਬਣ ਗਈ। ਮੈਂ ਉਹੀ ਬੰਦਾ ਜਿਹਨੂੰ ਲੋਕੀ ਹਾਲੇ ਤੱਕ ਬਹੁਤ ਸਾਰੇ ਲੋਕਾਂ ਨੂੰ ਮੇਰਾ ਸਿੱਧਾ ਨਾਂ ਨਹੀਂ ਪਤਾ ਹੁੰਦਾ, ਮੈਨੂੰ ਚੀਕੂ ਕਹਿੰਦੇ ਨੇ, ਠੀਕ ਹੈ। ਬਹੁਤ ਸਾਰੇ ਲੋਕਾਂ ਨੂੰ ਮੇਰਾ ਹੋਰ ਕੋਈ ਕੰਮ ਨਹੀਂ ਪਤਾ। ਜਦੋਂ ਮੈਂ ਹਮਸਫਰ ਕੀਤਾ 2011 ਚ, ਮੈਨੂੰ ਕੋਈ 12 ਵਰੇ ਹੋ ਗਏ ਸਨ ਕੰਮ ਕਰਦਿਆਂ, ਤੇ ਅਖਬਾਰ ਦੇ ਆਰਟੀਕਲ ਚ ਆਉਂਦਾ ਸੀ ਨਿਊ ਕਿਡ ਔਨ ਦਾ ਬਲੌਗ। ਮੈਂ ਨਿਊ ਕਿਡ ਮਤਲਬ ਮੈਂ ਤਾਂ ਕੋਈ ਖਿਆਲ ਹੈ 31 ਸਾਲ ਦਾ ਤੇ ਹੋਵਾਂਗਾ, ਤੇ 31 ਸਾਲ ਦਾ ਮੁੰਡਾ ਨਿਊ ਕਿਡ ਕਿਵੇਂ ਹੋ ਸਕਦਾ ਹੈ। ਤੇ ਉਹ ਮੈਂ ਕਹਿ ਰਿਹਾ ਮੈਂ ਉਹੀ ਹਾਂ ਨਾ, ਉਹੀ ਇਨਸਾਨ ਆ ਜਿਹਨੂੰ ਮੁਖਤਲਿਫ ਆਈਡੈਂਟੀਟੀਜ਼, ਤੇ ਇਹ ਗੋਲਡਫਿਸ਼ ਵਾਲਾ ਵੀ ਕੁਝ ਮੈਮਰੀ ਵਾਲਾ ਚੱਕਰ ਵੀ ਹੈਗਾ ਇੱਥੇ। ਤੇ ਚਲੋ ਕੋਈ ਨਹੀਂ, ਔਰ ਕੀ ਕਹਿੰਦਾ ਜਿਹੜੇ ਜੋਤਸ਼ੀ ਤੇ ਔਰ ਸਾਰੇ ਜਿਹੜੇ ਲਕੂਰਾਂ ਸਿਤਾਰਿਆਂ ਦਾ ਦੱਸਦੇ ਨੇ, ਔਰ ਕੀ ਕਹਿੰਦੇ ਨੇ ਸਾੜ ਸੱਤੀ, ਤੇ ਪਤਾ ਨਹੀਂ ਹੈ ਕੋਈ ਸਾੜ ਸੱਤੀ ਸ਼ੁਰੂ ਹੋਈ ਹੈ, ਮੇਰਾ ਖਿਆਲ ਹੈ ਪਤਾ ਨਹੀਂ ਹੈ ਕੋਈ ਮੁੱਕਣ ਵਾਲੀ ਹੈ ਜਾਂ ਸ਼ੁਰੂ ਹੋਈ ਹੈ ਹਾਲੇ। ਤੇ ਬਾਕੀ ਕੰਟਰੋਵਰਸੀ ਤੁਸੀਂ ਜਿਵੇਂ ਗੱਲ ਕੀਤੀ, ਮੈਨੂੰ ਉਹ ਵੀ ਲੱਗਦਾ ਕਿ ਜਿਵੇਂ ਬਿਲਾ ਵਜ੍ਹਾ ਜਿਹੜਾ ਐਵੇਂ ਭਾਂਬੜ ਜਿਹਾ, ਉਹਨੀ ਤੇ ਅੱਗ ਹੀ ਨਹੀਂ ਹੁੰਦੀ, ਉਹਨਾਂ ਤੇ ਵਿੱਚ ਬਾਲਣ ਹੀ ਨਹੀਂ ਹੁੰਦਾ ਜਿੰਨਾ ਭਾਂਬੜ ਸੀ ਜਿਹੜਾ ਨਾ ਵਿਖਾ ਦਿੰਦੇ ਆ ਲੋਕਾਂ ਨੂੰ। ਸਵਾਲ ਆ ਵੀ, to be honest, I don't want to comment more beyond objective truth is objective truth, and everybody found out what it was, right? So ਜੇ ਤਮਾਸ਼ਾ ਚਾਹੀਦਾ ਤੇ ਤਮਾਸ਼ਾ ਤੇ ਕਿਸੇ ਵੀ ਹੈਦਾ ਬਣਾ ਲਓ। ਅਸੀਂ ਕੋਈ ਗੱਲ ਕਰ ਰਹੇ ਹਾਂ ਜੋ ਆਊਟ ਆਫ ਕੰਟੈਕਸਟ ਕੋਈ ਵੀ ਗੱਲ ਕੱਢੋ ਤੇ ਤਮਾਸ਼ਾ ਬਣਾ ਲਓ। I also feel we have created this disgusting need for tamasha now. We have created this need to engage with mindless hateful stuff, which ਰਹੀ ਗੱਲ ਕਮਲੀ ਦੀ, ਮੈਂ ਕਹਾਂਗਾ ਜੀ ਜਦੋਂ ਮੈਂ ਟੀਵੀ ਤੋਂ ਇੱਕ ਸੌਰਟ ਆਫ ਬ੍ਰੇਕ ਲਿੱਤਾ, ਜਾਂ ਮੈਂ ਸੋਚਿਆ ਕਿ ਅੱਛਾ ਨਹੀਂ, ਮੈਂ ਬਚਪਨ ਤੋਂ ਜਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ, ਮੈਨੂੰ ਫਿਲਮਾਂ ਜ਼ਿਆਦਾ ਫੈਸੀਨੇਟ ਕਰਦੀਆਂ ਨੇ। ਫਿਲਮ ਦੀ ਟੈਕਨੀਕ ਕਹਿ ਲਓ, ਫਿਲਮ ਦਾ ਵੇਖਣ ਦਾ ਵੱਲ ਕਹਿ ਲਓ, ਥੀਏਟਰ 'ਚ ਜਾਣਾ ਕਹਿ ਲਓ, ਜਾਂ ਫਿਲਮ ਦਾ ਦੁਰਾਨੀਆ ਕਹਿ ਲਓ, ਕੁਝ ਵੀ ਫਿਲਮ ਮੈਨੂੰ ਜ਼ਿਆਦਾ ਅਟਰੈਕਟ ਕਰਦੀ। ਤੇ ਜਦੋਂ ਮੈਂ ਸੋਚਿਆ ਕਿ ਅੱਛਾ ਨਹੀਂ, ਮੈਂ ਟੀਵੀ ਤੋਂ ਬ੍ਰੇਕ ਲੈ ਕੇ ਫਿਲਮਾਂ ਬਣਾਵਾਂਗਾ, ਤੇ ਮੈਂ ਪਹਿਲਾ ਫੈਸਲਾ ਇਹ ਕੀਤਾ ਸੀ, ਨਹੀਂ ਉਹ ਕਹਾਣੀਆਂ ਹੋਣਗੀਆਂ ਜਿਹੜੀ ਮੈਂ ਦਿਲੋਂ ਸੁਣਾਉਣਾ ਚਾਹੁੰਦਾ। ਮੈਂ ਕੋਈ ਵੱਡਾ ਬੋਲ ਨਹੀਂ ਬੋਲ ਰਿਹਾ, ਪਰ ਠੀਕ ਹੈ 4-5 ਨਾਂ ਹੀ ਨੇ ਨਾ ਤੁਹਾਡੇ ਕੋਲ, ਜਿਵੇਂ ਐਸਟੈਬਲਿਸ਼ਡ ਕਹੋ ਡਾਇਰੈਕਟਰਸ ਕਹਿ ਲਓ, ਕਹਾਣੀ ਸੁਣਾਉਣ ਵਾਲੇ ਕਹਿ ਲਓ, ਤੇ ਆਫਰਸ ਆਈਆਂ ਫਿਲਮ ਬਣਾਓ ਜੀ, ਪ੍ਰੋਡਿਊਸਰ ਵੀ ਆ ਰਹੇ ਨੇ, ਪੈਸੇ ਵਾਲੇ ਵੀ ਆ ਰਹੇ ਨੇ। ਪਰ ਮੈਂ ਕਿਹਾ ਨਹੀਂ, ਫਿਲਮ 'ਚ ਕਹਾਣੀ ਉਹ ਸੁਣਾਣੀ ਜਿਹੜੀ ਮੇਰੇ ਦਿਲੋਂ ਆਏ, ਕਮ ਅਜ਼ ਕਮ, ਜਾਂ ਮੇਰੀ ਕੋਈ ਕਨੈਕਸ਼ਨ, ਕੋਈ ਐਸੋਸੀਏਸ਼ਨ ਹੋਈ। ਤੇ ਜਿਵੇਂ ਜ਼ਿੰਦਗੀ ਤਮਾਸ਼ਾ ਮੈਨੂੰ ਲੱਗਦਾ ਹੈ ਮੇਰੇ ਦਿਲ ਦੀ ਇੱਕ ਉਹਦੇ ਨਾਲ ਇੱਕ ਐਸੋਸੀਏਸ਼ਨ ਹੈ, ਔਰ ਸਿਰਫ ਫਿਲਮ ਨਹੀਂ ਹੈ, ਉਹਦੇ 'ਚ ਮੇਰੀਆਂ ਬਚਪਨ ਦੀਆਂ ਯਾਦਾਸ਼ਤਾਂ, ਮੇਰੀ ਲਾਹੌਰ ਨਾਲ ਜਿਹੜਾ ਮੇਰਾ ਤਾਲੁਕ ਹੈ, ਜਿਹੜਾ ਮੇਰਾ ਲਾਹੌਰ ਨਾਲ ਜਿਹੜਾ ਇੱਕ ਪੂਰਾ ਜਰਨੀ ਉਹ ਵਿੱਚ ਸ਼ਾਮਿਲ ਹੈ। ਇਸੇ ਤਰ੍ਹਾਂ ਕਮਲੀ ਨਾਲ ਮੇਰੀ ਬਹੁਤ ਇੱਕ ਜਰਨੀ ਕਹਿ ਲਓ, ਇੱਕ ਐਸੋਸੀਏਸ਼ਨ ਕਹਿ ਲਓ, ਉਹਦੇ ਨਾਲ ਨੱਥੀ ਹੋਇਆ। ਤੇ ਕਮਲੀ, without giving any spoilers, is a female-centric story. Female-centric again. I don't know. I hate that categorization. It's about human beings. I don't want to say lead में कौन है कौन नहीं। सबा कमर है जी, निमरा बुच्चा है, सानिया सईद हैं, उमर राना है, एक नया अदाकार है। हम उनको इवेंचुअली डिस्क्लोज भी करेंगे कुछ अरसे में। वो हैं। म्यूजिक की बात करें तो मैं चूड़ियां दी गल कर रहा सी, जुल्फकार अली साहब ने 2 गाने मेरे लिए बनाए। मैं वापस गया, मैं क्या मैनू हुण मौसीकी भी जरा थोड़ी जानकारी चाहिए। मैं क्या सर दसो मेलोडी किवें बनदी सी पहला, ते ओही पेटी रख के और उस आंदे सन मेरे कोल, ते असीं बैठ के सिचुएशन लैके बह जाने सां। ते असीं जुल्फकार साहब ने भी म्यूजिक दिता है, साद सुल्तान दा म्यूजिक है ओहदे च उहने प्रोड्यूस कीता है, इज्जत मजीद साहब ने भी विच कंट्रीब्यूशन है। ਜਿਹੜਾ ਵਾਹਦ ਖਾਸੇ ਦੀ ਗੱਲ ਹੁਣ ਮੈਂ ਅੱਜ ਦੱਸ ਰਿਹਾ ਤੁਹਾਡੇ ਸ਼ੋਅ ਤੇ, ਜਰਾ ਟੀਜ਼ਰ ਜਿਹਾ ਛੱਡ ਦਈਏ। ਇੱਕ ਰੇਸ਼ਮਾ ਜੀ ਦਾ ਅਨਰਿਲੀਜ਼ ਟਰੈਕ ਹੈ ਜਿਹਦੇ ਮੈਂ ਰਾਈਟਸ ਲਿੱਤੇ ਨੇ, ਤੇ ਉਹ ਫਿਲਮ 'ਚ ਸ਼ਾਮਿਲ ਹੈ। ਬੜੀ ਮਤਲਬ ਮੇਰੇ ਲਈ ਪੰਜਾਬੀ ਫਿਲਮ ਜਾਂ ਪੰਜਾਬੀ ਮਿਜ਼ਾਜ ਦੀ ਫਿਲਮ ਕਹਿ ਲਓ, ਉਹਦੇ 'ਚ ਜ਼ਬਾਨ as opposed to ਜ਼ਿੰਦਗੀ ਤਮਾਸ਼ਾ, there is ਪੰਜਾਬੀ, there is Urdu, there is English also. It's a trilingual film. ਪਰ ਜਿਹੜਾ ਉਹਦਾ ਮਿਜ਼ਾਜ ਹੈ, ਜਿਹੜੀ ਉਹਦੀ ਰੂਹ ਹੈ, ਉਹ ਬਹੁਤ ਪੰਜਾਬੀ ਹੈ।
ਤੇ ਮੌਸੀਕੀ ਦਾ ਜਿਹੜਾ ਅੰਗ ਹੈ ਜਾਂ ਜਿਹੜਾ ਫਲੇਵਰ ਹੈ ਉਹ ਵੀ ਬਹੁਤ predominantly ਪੰਜਾਬੀ ਹੈ। ਆਤਿਫ ਨੇ ਵੀ ਗਾਣਾ ਗਾਇਆ ਫਿਲਮ ਲਈ, ਜ਼ੇਬ ਬੰਗਸ਼ ਨੇ ਵੀ ਗਾਇਆ, ਨਏ ਸਿੰਗਰਸ ਵੀ ਨੇ, ਰੇਸ਼ਮਾ ਜੀ ਵੀ ਨੇ। It is songs and music and Punjab and a lot of khushab and color kahar. That's all I would want to say. बात सब आज गए हो जगह तो पकड़ा गए हो या इंटरनेट पर पकड़ा गए हो जी? की चीज मैं क्या पथरा जे गए हो? मैं सवाल कर देना, मेरा ख्याल मेरी आवाज ਤੁਹਾਡੇ ਤੱਕ ਆ ਰਹੀ ਹੋਣੀ ਹੈ। ਅੱਛਾ, ਮੈਂ ਕਹਿ ਰਿਹਾ ਸੀ ਨਹੀਂ, ਮੈਂ ਗੁਜਰਾਤ ਦਾ ਨਹੀਂ ਹੈਗਾ, ਮੈਂ ਸਿਆਲਕੋਟ ਦਾ ਹੈਗਾ ਵਾ। ਅੱਛਾ, ਤੁਹਾਡਾ ਜਿਹੜਾ ਨਾ ਉਹ ਚੁੜੈਲ ਜਿਹੜਾ ਇੱਕ ਵੈਬ ਸੀਰੀਜ਼ ਸੀ, ਉਹਦੇ ਵਿੱਚ ਜਿਹੜਾ ਕੈਰੈਕਟਰ ਸੀ ਉਹ ਵੀ ਕਲਿੱਪ ਬਣ ਕੇ ਬਾਹਰ ਆ ਗਿਆ। ਸੋ ਐਵਰੀ ਟਾਈਮ ਯੂ ਆਰ ਡੂਇੰਗ ਸਮਥਿੰਗ ਦੈਟਸ ਕਮਿੰਗ ਔਨ ਦ ਸਕਰੀਨ ਵਿਦ ਅ ਵੈਰੀ ਕੰਟਰੋਵਰਸ਼ੀਅਲ ਕੰਟੈਕਸਟ, ਤੇ ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ, ਯੂਰ ਲਾਈਫ ਇਜ਼ ਫੁੱਲ ਆਫ ਥ੍ਰਿਲ ਆਈ ਸਪੋਜ਼। ਅੱਛਾ, ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਇਆ, ਅਸੀਂ ਬੜੀ ਸਫੋਕੇਟਡ ਜਿਹੀ ਸੁਸਾਇਟੀ 'ਚ ਰਹਿ ਰਹੇ ਹਾਂ, ਮੰਨੀਏ ਤੇ ਭਾਵੇਂ ਨਾ ਮੰਨੀਏ। ਨਹੀਂ ਜੀ, ਅਸੀਂ ਬੜੇ ਖੁੱਲੇ ਦਿਲ ਦੇ ਮਾਲਕ ਹਾਂ। ਲਾਹੌਰੀ ਬੜੇ ਖੁੱਲੇ ਦਿਲ ਦੇ ਮਾਲਕ ਹੁੰਦੇ ਨੇ, ਖਾਬੇ ਖਾਂਦੇ ਨੇ। ठीक है नियाजी साहब का की है, मतलब बहुत ही क्लीशे है की है, ਜ਼ਰੂਰ ਹੈ। ਔਰ ਫਿਰ ਜਦੋਂ ਰਿਜੈਕਟ ਕੀਤਾ ਜਾਂਦਾ, ਤੁਹਾਨੂੰ ਕਦੀ ਜ਼ਿੰਦਗੀ 'ਚ ਇਸ ਤਰ੍ਹਾਂ ਲੱਗਾ ਕਿ ਬਸ ਯਾਰ ਬਹੁਤ ਹੋ ਗਿਆ, ਮੇਰੀ ਕਹਾਣੀ ਲੋਕੀ ਨਹੀਂ ਸੁਣਨਾ ਚਾਹ ਰਹੇ, ਮੈਂ ਭਾਵੇਂ ਡਰਾਮੇ ਦੇ ਥਰੂ ਦੱਸਾਂ ਜਾਂ ਥੀਏਟਰ ਦੇ ਜਾਂ ਫਿਲਮ ਦੇ ਜ਼ਰੀਏ, ਸ਼ਾਇਦ ਇਸ ਸੋਸਾਇਟੀ ਨੂੰ ਮੇਰੀ ਕਹਾਣੀ ਚਾਹੀਦੀ ਨਹੀਂ? ਕਦੀ ਬੀਇੰਗ ਅ ਸਟੋਰੀ ਟੈਲਰ ਤੁਹਾਨੂੰ ਲੱਗਾ ਕਿ ਯਾਰ ਬਸ ਕਰ ਦਿਓ, ਕੁਝ ਹੋਰ ਕਰ ਲੈਂਦੇ ਹਾਂ? ਕਦੀ ਐਵੇਂ ਜਾਂ ਨਹੀਂ ਹੋਇਆ? You are always positive. I mean, we're all mortals. I'm sure all of us go through those kind of phases. But to be honest, I think ਜਦੋਂ ਸੂਰਜ ਡੁੱਬਦਾ ਹੈ, ਦਿਨ ਮੁੱਕਦਾ ਹੈ, ਤੇ ਬੰਦਾ ਸੋਚਦਾ ਅੱਛਾ ਹੁਣ ਮੈਂ ਕੀ ਕੀਤਾ, ਸਹੀ ਗਲਤ, ਹੱਕ ਬਾਤਲ ਦੀ ਜਿਹੜੀ ਬੰਦਾ ਆਪਣੇ ਇੱਕ ਕਾਲੇ ਸਫੈਦ ਦੀ ਜਿਹੜੀ ਕੋਈ ਐਨਾਲਿਸਿਸ ਕਰਦਾ ਹੈ, ਲੱਗਦਾ ਹੈ ਕਦੀ ਕਦੀ ਲੱਗਦਾ ਹੈ। ਪਰ ਮੈਂ ਕਦੀ ਵੀ ਕਸਮੇ ਆਪਣੇ ਕੰਮ ਨੂੰ ਇਸ ਤਰ੍ਹਾਂ ਅਪਰੋਚ ਹੀ ਨਹੀਂ ਕੀਤਾ। ਮੈਨੂੰ ਲੱਗਦਾ ਹੈ ਜੇ ਅੰਦਰੋਂ ਨਹੀਂ ਆ ਰਿਹਾ, ਜੇ ਤੁਹਾਡੀ ਮਿੱਖੋਂ ਨਹੀਂ ਉਹ ਚੀਜ਼ ਤੁਹਾਨੂੰ ਮਹਿਸੂਸ ਹੋ ਰਹੀ, ਤੇ ਫਿਰ ਨਹੀਂ ਕਰੋ। ਤੇ ਮੈਨੂੰ ਬਹੁਤ ਘੱਟ ਹੋਇਆ ਹੈ ਕਿ ਮੈਂ ਇਸ ਤਰ੍ਹਾਂ ਸੋਚਿਆ, ਬਿਕਾਜ਼ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਆਰਟਿਸਟ ਰਿਸਪੌਂਸਿਬਲ ਹੈ ਤੇ ਜਵਾਬ ਦੇ ਆਪਣੇ ਆਪ, ਤੇ ਉਹ ਜੋ ਕੰਮ ਕਰ ਰਿਹਾ ਤੁਹਾਡੀ ਆਪਣੀ ਵੀ ਇੱਕ ਜਰਨੀ ਹੈ। ਤੇ ਮੈਂ ਸਮਝਣਾ ਜੇ ਸਿਰਫ ਤੁਸੀਂ ਰਿਐਕਸ਼ਨ ਤੇ ਰਿਸਪੌਂਸ ਦੇ ਅਕੋਰਡਿੰਗ ਕੰਮ ਕਰਦੇ ਹੋ, ਤੇ ਉਹ ਤੁਹਾਡੇ ਅੰਦਰ ਇੱਕ ਕਮਜ਼ੋਰ ਇਨਸਾਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਤਾੜੀ ਅੱਛੀ ਲੱਗਦੀ, ਰਿਸਪੌਂਸ ਅੱਛਾ ਲੱਗਦਾ ਹੈ, ਲੋਕਾਂ ਦੀ ਤਾਰੀਫ ਅੱਛੀ ਲੱਗਦੀ, ਪਰ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਸਮਟਾਈਮਸ ਇਟ ਇਜ਼ ਆਲਸੋ ਫੈਬਰਿਕੇਟਡ। ਸਾਰਾ ਦਾ ਸਾਰਾ ਸੱਚ ਨਹੀਂ ਹੁੰਦਾ, ਸਾਰਾ ਦਾ ਸਾਰਾ ਤੁਹਾਨੂੰ ਉਂਝ ਨਹੀਂ ਪਹੁੰਚਦਾ ਜਿਵੇਂ ਹਕੀਕਤ ਹੁੰਦੀ ਕਈ ਦਫਾ। ਤੇ ਉਹ ਵੀ ਤੇ ਜਿਹੜਾ ਉਹ ਕਹਿੰਦੇ ਨੇ ਨਾ, ਅਸੀਂ ਜਿਵੇਂ ਕਾਇਦਿਆਂ 'ਚ ਪੜ੍ਹਿਆ ਤੇ ਜਿਵੇਂ ਸਕੂਲਾਂ 'ਚ ਪੜ੍ਹਿਆ, ਅਸੀਂ ਪੜ੍ਹਿਆ ਕਿ ਅੱਛਾ ਜੀ ਤੁਸੀਂ ਕਨਾਤ ਹੁੰਦੀ ਏ, ਤੇ ਕੋਈ ਸ਼ੈ ਹੁੰਦੀ ਏ, ਤਕਵਾ ਹੁੰਦੀ ਕੋਈ ਸ਼ੈ, ਤੇ ਸਬਰ ਕੋਈ ਸ਼ੈ ਹੁੰਦੀ। ਉਹ ਸਿਰਫ ਅਸੀਂ ਸੋਚਿਆ ਅੱਛਾ ਇਹ ਟੌਪਿਕਸ ਹਨ, ਪਰ ਕਸਮੇ ਮੈਂ ਖਿਆਲ ਬੁਢਾਪੇ ਨਾਲ ਤੇ ਜ਼ਰਾ ਉਮਰ ਲੰਘਦੀ ਹੈ, ਤੁਹਾਨੂੰ ਸਮਝ ਆ ਜਾਂਦਾ ਠੀਕ ਹੈ ਕਨਾਤ ਬੜੀ ਅਹਿਮ ਸ਼ੈ ਹੈ। ਮੈਨੂੰ ਲੱਗਦਾ ਹੈ ਠੀਕ ਹੈ ਕੋਈ ਕੰਮ ਜੇ ਮੈਂ ਕਰ ਰਿਹਾ ਤੇ ਮੈਨੂੰ ਉਹਦੇ ਨਾਲ ਕੋਈ ਮੈਂ ਰਾਜ਼ੀ ਹੋ ਰਿਹਾ, ਮੇਰਾ ਕੋਈ ਕ੍ਰੀਏਟਿਵ ਮਾਈਂਡ ਰਾਜ਼ੀ ਹੋ ਰਿਹਾ, ਜਾਂ ਮੈਨੂੰ ਕੋਈ ਸਕੂਨ ਮਿਲ ਰਿਹਾ, ਤੇ ਠੀਕ ਹੈ। ਨਾ ਮਿਲਣ ਮੈਨੂੰ ਉਹ 3 ਮਿਲੀਅਨ ਸਬਸਕ੍ਰਾਈਬਰਸ ਨਾ ਵੀ ਲੱਭਣ ਉਹਦੇ ਨਾਲ, ਤੇ ਮੈਨੂੰ ਜਿਹੜੇ 300 ਮਿਲ ਰਹੇ ਨੇ, ਤੇ ਉਹ ਇਕਤਫਾ, ਉਹ ਕਨਾਤ, ਉਹ ਵੀ ਤੁਸੀਂ ਸਿੱਖਦੇ ਹੋ। ਇਹ ਆਸਾਨ ਹੈ, ਕਹਿਣਾ ਆਸਾਨ ਹੈ। ਬਹੁਤ ਸੇ ਲੋਕੀ ਕਹਿ ਰਹੇ ਹੋਣਗੇ ਅੱਛਾ ਹੁਣ ਚਲੋ ਜੀ ਡਰਾਮੇ ਸ਼ੁਰੂ ਹੋ ਗਏ, ਚਲੋ ਚੀਜ਼ ਫਲॉप ਹੋ ਜਾਂਦੀ, ਤੇ ਬੰਦਾ ਕਹਿੰਦਾ, ਬੰਦਾ ਬਹਾਨੇ ਢੂੰਡਦਾ ਹੈ, ਜਾਂ ਬੰਦਾ ਅੱਗੋਂ ਫਿਰ ਵਜ਼ਾਹਤਾਂ ਲੱਭਣਾ ਸ਼ੁਰੂ। ਪਰ ਮੇਰਾ ਖਿਆਲ ਹੈ ਐਜ਼ ਐਨ ਆਰਟਿਸਟ it takes a jolt to understand that also how ਮੇਰੇ ਅੱਬਾ ਜੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਪਤਾ ਨਹੀਂ ਹੁਣ ਮੈਂ ਗੱਲ ਕਰਦੇ ਪਹਿਲੇ ਮੈਂ ਬੜਾ ਬੇਦਰੇਫ ਤੇ ਜ਼ਰਾ ਡਰ ਜਿਹਾ ਹੁੰਦਾ ਤਾਂ ਮੈਂ ਕੁਝ ਵੀ ਕਹਿ ਦੇਣਾ ਸਾਂ, ਲਾਈਵ ਵੀ, ਟੀਵੀ ਸ਼ੀਵੀ ਤੇ ਵੀ, ਪੀਟੀਵੀ ਤੇ ਬੈਠ ਕੇ ਮੈਂ ਕੋਈ ਵੀ ਗੱਲ ਮੇਰੇ ਦਿਲ 'ਚ ਆਉਂਦੀ ਸੀ, ਮੈਨੂੰ ਪਤਾ ਸੀ ਅੱਛਾ ਇੰਨਾ ਐਤਮਾਦ ਸੀ ਕਿ ਮੈਂ ਕਰ। ਪਰ ਮੇਰੇ ਅੱਬਾ ਜੀ ਕਹਿੰਦੇ ਯਾਰ ਪੂਰੀ ਦੁਨੀਆ ਤੇ ਇੱਕ ਖੁਦਾ ਨੂੰ ਨਹੀਂ ਮੰਨਦੀ, ਤੇ ਤੂੰ ਕਿਵੇਂ ਐਕਸਪੈਕਟ ਕਰਨਾ ਹੈ ਕਿ ਕੋਈ ਵੀ ਕੰਮ ਕੋਈ ਬੰਦਾ ਕਰੇਗਾ ਤੇ ਸਾਰੇ ਮੰਨ ਲੈਣਗੇ।
ਤੇ ਉਹੀ ਗੱਲ ਹੈ ਕਿ ਜਿਵੇਂ ਸਾਡਾ ਅਗਰੀਮੈਂਟ ਤੁਸੀਂ ਸਿਰਫ ਪਲੀਜ਼ ਕਰਨ ਲਈ ਕੋਈ ਕੰਮ ਕਰਨਾ ਹੈ ਤੇ ਫਿਰ ਤੁਸੀਂ ਮੇਨ ਸਟ੍ਰੀਮ 'ਚ ਹੀ ਰਹੋ, ਤੁਸੀਂ ਓਨਾ ਹੀ ਕੰਮ ਕਰੋ, ਤੁਸੀਂ ਕੋਈ ਮਿਜ਼ਾਜ ਬਦਲਣ ਦੀ ਕੋਈ ਕੋਸ਼ਿਸ਼ ਨਾ ਕਰੋ, ਤੁਸੀਂ ਕੋਈ ਐਕਸਪੈਰੀਮੈਂਟ ਨਾ ਕਰੋ। ਤੇ ਮੈਂ ਕਰਨਾ ਉਹਲਾ ਕੰਮ ਵੀ ਕਰਨਾ, ਮੈਂ ਨਹੀਂ ਕਹਿ ਰਿਹਾ, ਮੇਰੀ ਆਪਣੀ ਉਹ ਕੀ ਕਹਿੰਦੇ ਨੇ ਸਰਵਾਈਵਲ ਲਈ ਉਹ ਵੀ ਜ਼ਰੂਰੀ, ਪਰ ਕੁਝ ਕੰਮ ਜਦੋਂ ਮੈਂ ਕਰਨਾ ਤੇ ਫਿਰ ਮੈਂ ਆਪਣੀ ਐਕਸਪੈਕਟੇਸ਼ਨ ਵੀ ਘਟਾ ਲੈਣਾ ਕਿ ਕੋਈ ਨਹੀਂ, ਨਾ ਪਸੰਦ ਆਏ ਨਾ ਸਮਝ ਆਏ। ਹੁਣ 24 ਆਵਰਸ ਵਾਲੀ ਪਰਫਾਰਮੈਂਸ ਤੇ ਦੇ ਨਾਲ ਮੈਂ ਇਹ ਐਕਸਪੈਕਟੇਸ਼ਨ ਲਾਵਾਂ ਕਿ ਹਮਸਫਰ ਜਿੰਨਾ ਹਿੱਟ ਹੋ ਜਾਏ, ਆਈ ਥਿੰਕ ਦੈਟ ਵੁੱਡ ਬੀ ਜਸਟ ਪ੍ਰੀਪੋਸਚਰਸ, ਰਾਈਟ। ਜ਼ਿੰਦਗੀ ਤਮਾਸ਼ਾ ਤੋਂ ਮੈਂ ਐਕਸਪੈਕਟ ਕਰਾਂ ਇਹ ਉਨੀ ਹਿੱਟ ਹੋ ਜਾਏ ਜਿੰਨੀ ਪੰਜਾਬ ਨਹੀਂ ਜਾਊਂਗੀ ਹਿੱਟ ਹੋਏਗੀ, ਦੈਟ ਵੁੱਡ ਬੀ ਅਨਰੀਅਲਿਸਟਿਕ। ਸੋ ਯੂ ਆਲਸੋ ਨੀਡ ਟੂ, ਔਰ ਜਿਹੜੇ ਕਹਿੰਦੇ ਨੇ ਨਾ ਔਕਾਤ ਜਿਹੜੀ ਹੈ ਨਾ, ਔਕਾਤ ਆਪਣੀ ਤੇ ਔਕਾਤ ਨਾ ਸਿਰਫ ਆਪਣੀ ਔਕਾਤ ਆਪਣੇ ਕੰਮ ਦੀ ਵੀ, ਤੇ ਜ਼ਰੂਰੀ ਨਹੀਂ ਹੈ ਕੋਈ ਨੈਗੇਟਿਵ ਕੋਨੋਟੇਸ਼ਨ ਹੋਏ। ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਤੁਹਾਡੀ ਐਸੋਸੀਏਸ਼ਨ, ਤੁਹਾਡੀ ਨੀਅਤ ਕੀ ਹੈ, ਤੇ ਉਹ ਵੀ ਜਾਣਨਾ ਬੜਾ ਜ਼ਰੂਰੀ ਹੈ। ਜ਼ਰੂਰੀ ਨਹੀਂ ਹੈ ਕਿ ਹਰ ਕੰਮ ਨਾਲ ਹੁਣ ਮੈਂ ਸਕਸੈਸ ਨੂੰ ਨੱਥੀ ਕਰਦੇ ਆ ਤੇ ਇਹ ਸਕਸੈਸ ਦਾ ਕੋਈ ਇੱਕ ਸਟੈਂਡਰਡ ਨੱਥੀ ਕਰਦੇ ਆ। I have never spoken. This was Punjabi, Bajwa. I just want you to know that you know I am completely under this pressure that I'm constantly under this pressure that you know I would slip and make some meme material type Punjabi mistakes. Yeah. Okay. ਕੋਈ ਮਸਲਾ ਹੀ ਨਹੀਂ। ਅੱਛਾ, ਵਾਈਂਡ ਅਪ ਵੱਲ ਚੱਲਨੇ ਆ ਤੇ ਆਡੀਅנס ਨੂੰ ਦੱਸਣ ਵਾਸਤੇ ਸਿਰਫ ਦੋ ਕੁ ਗੱਲਾਂ ਮੈਂ ਕਰਾਂਗਾ ਕਿ ਤੁਹਾਡੇ ਕੌਮੀ ਸ਼ਾਇਰ ਸੋ ਕਾਲਡ ਅਲਾਮਾ ਇਕਬਾਲ ਸਾਹਿਬ ਪੰਜਾਬੀ ਬੋਲਦੇ ਸਨ। ਉਸ ਤੋਂ ਇਲਾਵਾ ਤੁਹਾਡੇ ਨੋਬੇਲ ਜਿੱਤਣ ਵਾਲੇ ਸਾਇੰਟਿਸਟ ਅਬਦੁਲ ਸਲਾਮ ਪੰਜਾਬੀ ਬੋਲਦੇ ਸਨ। ਮੈਡਮ ਨੂਰ ਜਹਾਂ ਪੰਜਾਬੀ, ਮਹਿਦੀ ਹਸਨ ਸਾਹਿਬ ਪੰਜਾਬੀ ਬੋਲਦੇ ਸਨ। ਤੁਹਾਡੇ ਸੂਫੀਆ ਇਕਰਾਮ ਪੰਜਾਬੀ ਬੋਲਦੇ, ਹਰ ਬੰਦਾ ਪੰਜਾਬੀ ਬੋਲਦਾ, ਔਰ ਤੁਸੀਂ ਉਹਨਾਂ ਦੇ ਗਾਣੇ ਵੀ ਸੁਣਦੇ ਹੋ, ਓਨ ਵੀ ਕਰਦੇ ਹੋ, ਐਂਡ ਦੈਨ ਯੂ ਆਰ ਜਸਟ ਸੇਇੰਗ ਦੈਟ ਪੰਜਾਬੀ ਇਜ਼ ਨਾਟ ਅ ਲੈਂਗੁਏਜ ਆਫ ਦ ਡੀਸੈਂਟ ਪੀਪਲ ਔਰ ਸਮਥਿੰਗ। ਤੇ ਉਹ ਤਾਂ ਖੈਰ ਬਕਵਾਸ ਹੀ ਹੈ, ਲੇਕਿਨ ਖੂਸਟ ਫਿਲਮਸ ਦੇ ਬੈਨਰ ਤੋਂ ਚੰਗੀ ਕੋਈ ਖੁਸ਼ਖਬਰੀ ਦਿੰਦੇ ਜਾਓ ਕਿ ਕੋਈ ਪਿਓਰ ਪੰਜਾਬੀ ਫਿਲਮ ਆ ਰਹੀ ਹੈ ਜਾਂ ਨਹੀਂ, ਬਾਇਲਿੰਗੁਅਲ ਤੇ ਆ ਗਈ, ਪਿਓਰ ਪੰਜਾਬੀ 100% ਪੰਜਾਬੀ, ਪੰਜਾਬੀ ਗਾਣੇ ਹੋਣ, ਐਵਰੀਥਿੰਗ ਸੋ ਪੰਜਾਬੀ ਦੇ, ਪੰਜਾਬ ਦਿਸਣ ਲੱਗ ਪਿਆ ਉਹਦੇ ਵਿੱਚ, ਅਸਲੀ ਪੰਜਾਬ। ਮੈਂ ਇਹ ਜ਼ਰੂਰ ਦੱਸ ਸਕਣਾ ਕਿ ਜ਼ਿੰਦਗੀ ਤਮਾਸ਼ਾ 'ਚ ਤੁਹਾਨੂੰ ਇਹ ਕੋਈ ਕਲੇਮ ਨਹੀਂ ਹੈ ਤੇ ਉਹਦੀ ਕੋਈ ਵਧਾਈ 'ਚ ਨਹੀਂ ਮੈਂ ਗੱਲ ਕਰ ਰਿਹਾ, ਪਰ ਜ਼ਿੰਦਗੀ ਤਮਾਸ਼ਾ 'ਚ ਤੁਸੀਂ ਪੰਜਾਬੀ ਰਹਿਤਲ, ਸ਼ਹਿਰੀ ਪੰਜਾਬੀ ਰਹਿਤਲ ਅਜਿਹੀ ਤੁਸੀਂ ਵੇਖੀ ਨਹੀਂ ਹੋਏਗੀ ਸਕਰੀਨ ਤੇ, ਜਿਹੜੀ ਅਸੀਂ ਕੋਸ਼ਿਸ਼ ਕੀਤੀ ਹੈ, ਔਰ ਰਹਿਤਲ ਦੀ ਅਕਾਸੀ ਹੈ। ਲਾਈਕਵਾਈਜ਼ ਕਮਲੀ 'ਚ ਤੁਸੀਂ ਪੰਜਾਬ ਦਾ ਉਹ ਰੰਗ ਵੇਖੋਗੇ ਜਿਹੜਾ ਤੁਸੀਂ ਫਿਲਮਾਂ 'ਚ ਘੱਟ ਵੇਖਿਆ ਹੋਏਗਾ। At this point, I think if you are, if you have the context of the contemporary times or the current times, I think it's equally important to not be so binary about it, not to be so bipolar about it. So I also want that Punjabi should be thought of as, sure, as you said, I would love to. On this show on PTV, मैंने किसी पूछा था ड्रीम प्रोजेक्ट क्या है। मेरा ड्रीम प्रोजेक्ट में शायद नदीम साहब ने कई बारी गल की थी, मेरा ड्रीम प्रोजेक्ट है, पर नॉट in a cliched way, is Bulla. I don't know, Bulla has happened to me, and I won't explain it further. Bulla happened to me in a weird way in the last few years, so I really want to tell Bulla's story in some way. And at some point I would love to, but also not just Punjabi as a language, but just that idea that stories around riverbanks are very different from stories around the coast. So koi bhi kande ki darya ki koi duabe ki kahaniyan hai, sure, I would definitely want to tell more of those. I would want to tell stories which help me connect with my mother and my mother language. That's a good news again. ਤੇ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਵੇਲੇ ਦਾ ਨਹੀਂ ਪਤਾ ਲੱਗਾ, ਮੁੱਕਿਆ ਵੇਲਾ ਸਾਡੇ ਕੋਲ। ਇਸ ਤਰ੍ਹਾਂ ਦਾ ਹੋਰ ਇੱਕ ਛੋਟਾ ਜਿਹਾ ਸੈਸ਼ਨ ਅਸੀਂ ਫਿਰ ਫਿਊਚਰ ਵਿੱਚ ਬਣਾਵਾਂਗੇ, ਫਿਰ ਤੁਹਾਡੇ ਨਾਲ ਹੋਰ ਢੇਰ ਗੱਲਾਂ ਕਰਾਂਗੇ, ਹੋਰ ਚੀਜ਼ਾਂ ਦੇ ਬਾਰੇ ਜਾਣਾਂਗੇ। ਫਿਲਹਾਲ ਲਈ ਅਸੀਂ ਤੁਹਾਨੂੰ ਖੁਦਾ ਹਾਫਿਜ਼ ਕਹਿੰਦੇ ਹਾਂ। ਬਹੁਤ ਮਿਹਰਬਾਨੀ ਸ਼ੋਅ ਦੇ ਵਿੱਚ ਟਾਈਮ ਕੱਢਿਆ। ਰੱਬ ਰਾਖਾ।